ਬਹੁਤ ਗਿਆ ਜਿਸ ਦਰਖਤ ਦੇ ਥੱਲੇ ਬੁੱਧ ਨੂੰ ਗਿਆਨ ਹੋਇਆ ਸੀ, ਉੱਥੇ ਬਹੁਤ ਵੱਡਾ ਜਿਹੜਾ ਇੱਕ ਮੱਠ ਬਣਾਇਆ ਸੀ ਜਿਹਨੂੰ ਬਹੁਤ ਗਿਆ ਮੱਠ ਕਹਿੰਦੇ ਜੀ। ਪਰ ਸਮਾਂ ਪਾ ਕੇ ਜਦੋਂ ਬ੍ਰਾਹਮਣਾਂ ਨੇ ਫਿਰ ਬੁੱਧ ਨੂੰ ਦਾ ਸਾਰਾ ਕੁਝ ਹੀ ਡਿਸਟਰੋਏ ਕੀਤਾ, ਉਹਦੇ ਫਾਲੋਅਰ ਦੂਜੇ ਤੀਜੇ, ਉਹਨਾਂ ਨੇ ਉਸ ਦਰਖਤ ਨੂੰ ਵੀ ਅੱਗ ਲਾ ਕੇ ਸਾੜ ਦਿੱਤਾ ਸੀ ਤਾਂ ਕਿ ਕੋਈ ਨਾਮੋ ਨਿਸ਼ਾਨ ਨਾ ਰਹੇ। ਥੋੜ੍ਹੇ ਐਗਰੈਸਿਵ ਬੁੱਧਿਸਟ ਜਿਹੜੇ ਨੇ ਉਹ ਬ੍ਰਾਹਮਣਵਾਦ ਨੂੰ ਚੈਲੰਜ ਕਰਦੇ ਨੇ। ਜਿਹੜੇ ਬਾਈ ਐਂਡ ਲਾਰਜ ਟ੍ਰੈਡੀਸ਼ਨਲ ਨੇ ਉਹ ਤਾਂ ਆਲਰੇਡੀ ਜਿਵੇਂ ਬਾਕੀ ਬਹੁਤ ਸਾਰੇ ਫਿਰਕੇ ਇਹਨਾਂ ਦਾ ਹੀ ਹਿੱਸਾ ਬਣ ਗਏ, ਉਹਨਾਂ ਦਾ ਹੀ ਹਿੱਸਾ ਬਣੇ ਹੋਏ ਨੇ। ਜਿਸ ਦਰਖਤ ਦੇ ਥੱਲੇ ਉਹਨੂੰ ਗਿਆਨ ਹੋਇਆ ਸੀ ਬੁੱਧ ਨੂੰ, ਅਸ਼ੋਕ ਨੇ ਉਹਦੀ ਇੱਕ ਬ੍ਰਾਂਚ ਲਿਜਾ ਕੇ ਉਸ ਸੰਗਲਾਦੀਪ ਦੇ ਵਿੱਚ ਜਾਂ ਸਿਲੋਨ ਜਾਂ ਸ੍ਰੀਲੰਕਾ 'ਚ ਪਲਾਂਟ ਕੀਤੀ ਗਈ ਸੀ। ਉਹ ਜਿਹੜਾ ਸਿਲੋਨ ਦੇ ਵਿੱਚ ਜਾ ਕੇ ਲਾਇਆ ਸੀ, ਉਹਦੀ ਬ੍ਰਾਂਚ ਉੱਥੋਂ ਲਿਆ ਕੇ ਫਿਰ ਇਹ ਜਿਹੜਾ ਅੱਜ ਦਾ ਵਟ ਬ੍ਰਿਕਸ਼ ਹੈ ਇਸ ਨੂੰ ਉਹਨਾਂ ਨੇ ਸਥਾਪਿਤ ਕੀਤਾ। 1948 ਦੇ ਵਿੱਚ ਇਹ ਇੱਕ ਕਾਨੂੰਨ ਬਣਾਉਂਦੇ ਨੇ ਜਿਸ ਦੇ ਵਿੱਚ ਇਹ ਕਹਿੰਦੇ ਨੇ ਕਿ ਜੀ ਇਸ ਤਰ੍ਹਾਂ ਅਸੀਂ ਕਰਦੇ ਹਾਂ ਕਿ 4 ਬ੍ਰਾਹਮਣ ਇਹਦਾ ਪ੍ਰਬੰਧ ਕਰਨਗੇ, 4 ਬੌਧੀ ਭਿਕਸ਼ੂ ਹੋਣ, ਤੇ ਇਸ ਕਮੇਟੀ ਜਿਹੜੀ ਹੈ ਇਹਦੀ ਪ੍ਰਬੰਧਕੀ ਉਹਦਾ ਪ੍ਰੀਜ਼ਾਈਡ ਉਹਨੂੰ ਕਲੈਕਟਰ ਕਰੇਗਾ ਜਿਹੜਾ ਹਿੰਦੂ ਹੋਏਗਾ। ਅੰਦਰ ਬ੍ਰਾਹਮਣ ਬੈਠੇ ਹੋਏ ਨੇ, ਉਹ ਆਪਣਾ ਪੂਰਾ ਪਿੰਡਦਾਨ ਤੋਂ ਲੈ ਕੇ ਦੂਜਾ ਕਰਦੇ ਨੇ, ਕੰਟਰੋਲ ਆਲਮੋਸਟ ਉਹਨਾਂ ਕੋਲ ਹੈ। 12 ਫਰਵਰੀ ਤੋਂ ਜਿਹੜੀ ਹੈ ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ 'ਚ ਬੌਧੀ ਭਿਕਸ਼ੂ ਬੈਠੇ ਨੇ ਕਿ ਭਾਈ ਇਹ ਸਾਡਾ ਧਾਰਮਿਕ ਥਾਂ ਹੈ, ਇਹ ਸਾਡੇ ਲਈ ਸਭ ਤੋਂ ਮੁਕੱਦਸ ਥਾਂ ਹੈ, ਇਹਦਾ ਕੰਟਰੋਲ ਸਾਡੇ ਹਵਾਲੇ ਕਰੋ। ਜਿਵੇਂ ਬੁੱਧ ਧਰਮ ਦਾ ਖਾਤਮਾ ਸ਼ਾਸਤਰ ਤੇ ਸ਼ਸਤਰ ਦੇ ਇਸਤੇਮਾਲ ਨਾਲ ਕੀਤਾ, ਫਰਕ ਇੰਨਾ ਹੈ ਅਜੇ ਤੱਕ ਇਹ ਸਾਨੂੰ ਨਿਗਲ ਨਹੀਂ ਸਕੇ ਹੈ, ਲੇਕਿਨ ਹੁਣ ਅੱਡ-ਅੱਡ ਤਰੀਕਿਆਂ ਦੇ ਨਾਲ ਉਹਨਾਂ ਨੇ ਕਿਸ ਕਿਸਮ ਦੇ ਜਾਲੀ, ਉਸ ਕਿਸਮ ਦੇ ਕਿਰਪਾਨਧਾਰੀ ਵੀ, ਕੁੰਭ ਨਹਾਉਣ ਵਾਲੇ ਵੀ ਸਾਰੇ ਖੜੇ ਕਰ ਦਿੱਤੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਅਦਾਬਰਜ਼ ਮਹਾ ਤੁਹਾਡੀ ਹੋਸਟ ਨਿਰਮਲ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਉਣ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 11 ਮਾਰਚ 2025 27 ਫੱਗਣ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਰਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਆਪ ਸਟੇਟ ਨਿਊਯਾਰਕ ਤੋਂ ਸਰਦਾਰ ਕਿਰਪਾਲ ਸਿੰਘ ਹੋਰਾਂ ਵੱਲੋਂ। ਸੋ ਉਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਕਿਰਪਾਲ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੋਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਬਿਹਾਰ ਦੇ ਬੋਧ ਗਿਆ ਮੱਠ ਦੇ ਬਾਹਰ ਹਜ਼ਾਰਾਂ ਬੋਧੀ ਭਿਕਸ਼ੂਆਂ ਵੱਲੋਂ 12 ਫਰਵਰੀ ਤੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਔਰ ਬੋਧੀ ਭਿਕਸ਼ੂਆਂ ਦੀ ਮੰਗ ਹੈ ਕਿ ਬੁੱਧ ਵਿਹਾਰ ਮੱਠ ਦਾ ਪ੍ਰਬੰਧ ਬੋਧੀਆਂ ਦੇ ਹਵਾਲੇ ਕੀਤਾ ਜਾਵੇ ਔਰ ਬੋਧ ਗਿਆ ਉਹ ਥਾਂ ਹੈ ਜਿੱਥੇ ਬੋਧ ਦੇ ਦਰਖਤ ਥੱਲੇ ਮਹਾਤਮਾ ਬੁੱਧ ਨੂੰ ਗਿਆਨ ਹਾਸਲ ਹੋਇਆ ਸੀ। ਔਰ ਦਿਲਚਸਪ ਗੱਲ ਇਹ ਹੈ ਕਿ ਜਿਵੇਂ ਭਾਰਤ ਚੋਂ ਬੁੱਧ ਧਰਮ ਦਾ ਸਫਾਇਆ ਕੀਤਾ ਗਿਆ,
ਠੀਕ ਉਸੇ ਤਰ੍ਹਾਂ ਸਿੱਖ ਧਰਮ ਨੂੰ ਵੀ ਬ੍ਰਾਹਮਣਵਾਦੀਆਂ ਵੱਲੋਂ ਨਿਗਲਿਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਕਿਰਪਾਲ ਸਿੰਘ ਅਪਸਟੇਟ ਨਿਊਯਾਰਕ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ, ਜਿਵੇਂ ਮੈਂ ਕੱਲ੍ਹ ਵੀ ਕਿਹਾ ਸੀ ਕਿ ਇਸ ਵੇਲੇ ਅਸੀਂ ਕਾਫੀ ਫਾਈਨੈਂਸ਼ੀਅਲ ਕ੍ਰਾਈਸਿਸ 'ਚ ਹੈ ਔਰ ਅਸੀਂ ਸਾਡੇ ਜਿਹੜੇ ਨਾਰਮਲ ਵਿਊਅਰ ਨੇ, ਜਿਹੜੇ ਤਾਂ ਰੈਗੂਲਰ ਡੋਨਰ ਨੇ, ਉਹਨਾਂ ਨੂੰ ਤਾਂ ਅਸੀਂ ਇਹੀ ਕਹਿ ਸਕਦੇ ਹਾਂ ਕਿ ਭਾਈ ਤੁਸੀਂ ਆਪਣਾ ਜੋ ਡੋਨੇਟ ਕਰਦੇ ਹੋ ਉਸ ਦਾ ਅਮਾਊਂਟ ਵਧਾਓ। ਪਰ ਅਸੀਂ ਜ਼ਿਆਦਾ ਤਵੱਕੋ ਜਿਹੜੀ ਹੈ ਉਹ ਆਪਣੇ ਕਾਮਨ ਜਿਹੜੇ ਗੁਰਸਿੱਖ ਵੀਰ ਭੈਣਾਂ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਤੋਂ ਹੀ ਕਰਦੇ ਹਾਂ, ਕਿਉਂਕਿ ਇਸ ਵੇਲੇ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਬਿਜ਼ਨਸਿਸ ਵੀ, ਸਮਾਲ ਬਿਜ਼ਨਸਿਸ ਔਰ ਟਰੱਕਿੰਗ ਇੰਡਸਟਰੀ ਔਰ ਟੈਕਸੀਜ਼ ਔਰ ਸਾਰੇ ਹੀ ਇੱਕ ਕਿਸਮ ਦੇ ਕ੍ਰਾਈਸਿਸ 'ਚੋਂ ਗੁਜ਼ਰ ਰਹੇ ਨੇ। ਕਈ ਚੀਜ਼ਾਂ ਜੋ ਕਿ ਇਸ ਵੇਲੇ ਇੰਟਰਨੈਸ਼ਨਲ ਪਲੇਟਫਾਰਮ 'ਤੇ ਚੱਲ ਰਹੀਆਂ, ਖਾਸ ਤੌਰ 'ਤੇ ਅਸੀਂ ਈਵਨ ਇਹਨਾਂ 2 ਦਿਨਾਂ 'ਚ ਦੇਖਿਆ ਕਿ ਈਵਨ ਅਮਰੀਕਨ ਜਿਹੜਾ ਸ਼ੇਅਰਸ ਨੇ ਜਾਂ ਦੂਸਰੇ ਨੇ ਆਲਮੋਸਟ $1 ਟ੍ਰਿਲੀਅਨ ਸ਼ੇਅਰ ਮਾਰਕੀਟ 'ਚੋਂ ਉੱਡਿਆ। ਭਾਰਤ ਦੇ ਵਿੱਚ ਪਿਛਲੇ ਆਲਮੋਸਟ 3-4 ਹਫ਼ਤਿਆਂ ਤੋਂ ਲਗਾਤਾਰਤਾ ਦੇ ਨਾਲ ਉਹਨਾਂ ਦੇ ਈਵਨ ਜਿਹੜੇ ਬੜੇ ਐਸਟੈਬਲਿਸ਼ਡ ਸ਼ੇਅਰ ਸੀ ਉਹ ਵੀ ਡਿੱਗੇ ਨੇ, ਉਹਨਾਂ ਦਾ ਵੀ $1 ਟ੍ਰਿਲੀਅਨ ਇਸ ਸਾਰੇ ਪੀਰੀਅਡ 'ਚ ਉੱਡਿਆ। ਚਲੋ ਅਮਰੀਕਾ ਤਾਂ $29 ਟ੍ਰਿਲੀਅਨ ਦੀ ਇਕੋਨਮੀ ਹੈ ਔਰ ਲੇਕਿਨ ਜਿੰਨੇ ਵੱਡੇ ਵੱਡੇ ਸਟੈਂਡਰਡ ਜਿਨ੍ਹਾਂ ਦੇ ਪੂਰਾ ਜਿਨ੍ਹਾਂ ਦਾ ਝੰਡਾ ਅਪ ਹੁੰਦਾ ਉਹ ਵੀ ਸਫਰ ਕੀਤਾ। ਸੋ ਮਤਲਬ ਇਹ ਉਦੋਂ ਹੀ ਹੁੰਦਾ ਜਦੋਂ ਕਿ ਅਨਸਰਟਨਟੀ ਹੋਏ ਕਿ ਭਾਈ ਕੀ ਹੋਏਗਾ, ਕੱਲ੍ਹ ਨੂੰ ਕੀ ਹੋਏਗਾ। ਪੈਸੇ ਤਾਂ ਉਹੀ ਹੁੰਦੇ ਨੇ ਜਦੋਂ ਲੋਕ ਇੱਕਦਮ ਕਢਾਉਣਾ ਸ਼ੁਰੂ ਕਰ ਦੇਣ ਜਾਂ ਇੱਕਦਮ ਜਿਹੜਾ ਉਸ ਦੇ ਜਿਹੜਾ ਐਕਸਪੈਂਸ ਰੁਕ ਜਾਂਦਾ ਹੈ ਤਾਂ ਉਹਨੂੰ ਹੀ ਅਸੀਂ ਰਿਸੈਸ਼ਨ ਕਹਿ ਦਿੰਦੇ ਹਾਂ। ਜਾਂ ਦੂਜਾ ਹਾਲਾਂ ਇਸ ਨੂੰ ਲੈ ਕੇ ਜਿਹੜੇ ਇਕੋਨੋਮਿਸਟ ਨੇ ਉਹਨਾਂ ਦੇ ਵਿੱਚ ਮਤਭੇਦ ਨੇ। ਹਾਲਾਂ ਪ੍ਰੈਜ਼ੀਡੈਂਟ ਟਰੰਪ ਨੇ ਵੀ ਜਦੋਂ ਉਹਨਾਂ ਨੂੰ ਡਾਇਰੈਕਟ ਸਵਾਲ ਵੀ ਇੱਕ ਇੰਟਰਵਿਊ 'ਚ ਪੁੱਛਿਆ ਗਿਆ ਕਿ ਕੀ ਅਮਰੀਕਾ ਰਿਸੈਸ਼ਨ ਵੱਲ ਵੱਧ ਰਿਹਾ ਹੈ ਤਾਂ ਉਹਨਾਂ ਨੇ ਕਿਹਾ ਵੀ ਨਹੀਂ, ਡਿਫਿਕਲਟੀਜ਼ ਹੋਣਗੀਆਂ ਕਿਉਂਕਿ ਟੈਰਿਫ ਪਾਲਿਸੀ ਔਰ ਦੂਜੇ ਨਾਲ ਅਨਸਰਟਨਟੀ ਹੈ। ਲੇਕਿਨ ਜਿਹੜੇ ਦੂਸਰੇ ਵੱਡੇ ਕਈ ਅਦਾਰੇ ਨੇ ਜਾਂ ਦੂਸਰੇ ਨੇ ਉਹਨਾਂ ਦੇ ਕਾਫੀ ਸ਼ੇਅਰ ਥੱਲੇ ਨੂੰ ਗਏ ਨੇ। ਸੋ ਜ਼ਾਹਰ ਹੈ ਵੀ ਉੱਤੋਂ ਜਦੋਂ ਇਸ ਕਿਸਮ ਦਾ ਪਾਰਟ ਹੁੰਦਾ ਹੈ ਤਾਂ ਇਹ ਟ੍ਰਿਕਲ ਡਾਊਨ ਇਫੈਕਟ ਹੁੰਦਾ ਹੈ ਹਰ ਬਿਜ਼ਨਸ ਤੱਕ ਵੀ ਔਰ ਹਰ ਕਾਰੋਬਾਰ ਤੱਕ ਵੀ। ਲੇਕਿਨ ਫਿਰ ਵੀ ਅਸੀਂ ਸਮਝਦੇ ਹਾਂ ਵੀ ਜਿੱਥੇ ਅਸੀਂ ਬਾਕੀ ਲੋੜ ਦੀਆਂ ਚੀਜ਼ਾਂ ਜਾਂ ਬਾਕੀ ਜਿਹੜੇ ਖਰਚੇ ਪਰਚੇ ਨੇ ਉਹ ਕਰਦੇ ਆ, ਜਿਹੜੇ ਕੌਮੀ ਅਦਾਰੇ ਨੇ ਉਹਨਾਂ ਨੂੰ ਚਲਦਿਆਂ ਰੱਖਣਾ ਇਹ ਮੈਂ ਸਮਝਦਾ ਵੀ ਸਾਡਾ ਫਰਜ਼ ਵੀ ਹੈ, ਕਿਉਂਕਿ ਇਸ ਸਾਰੇ 'ਚੋਂ ਸਾਡਾ ਕੌਮੀ ਕ੍ਰਾਈਸਿਸ ਵੀ ਹੈ। ਕੌਮੀ ਕ੍ਰਾਈਸਿਸ ਆਲਰੇਡੀ ਜਿਸ ਕਾਜ਼ ਦੇ ਲਈ ਇਹਨਾਂ 4 ਦਹਾਈਆਂ ਦੇ ਵਿੱਚ 1.5 ਲੱਖ ਤੋਂ ਜ਼ਿਆਦਾ ਸ਼ਹੀਦੀਆਂ ਹੋਈਆਂ ਨੇ ਔਰ ਜਿਸ ਕਾਜ਼ ਦੇ ਲਈ ਜੇ ਅਸੀਂ ਪਿਛਲੇ 2023 ਤੋਂ ਦੇਖੀਏ 6 ਮਈ ਨੂੰ ਲਾਹੌਰ 'ਚ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ, 15 ਜੂਨ ਨੂੰ ਭਾਈ ਅਵਤਾਰ ਸਿੰਘ ਖੰਡਾ ਦੀ ਬਰਮਿੰਘਮ UK 'ਚ ਸ਼ਹਾਦਤ, 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਦੀ ਸਰੀ 'ਚ ਸ਼ਹਾਦਤ ਔਰ ਅਮਰੀਕਾ ਦੇ ਵਿੱਚ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਨਾਲ ਜੋ ਕੁਝ ਹੋਣ ਜਾ ਰਿਹਾ ਸੀ ਉਹ ਰੁਕਿਆ। ਅਦਰਵਾਈਜ਼ ਕਿਸ ਹੱਦ ਤੱਕ ਅਜੀਤ ਡੋਵਾਲ ਔਰ ਉਹਨਾਂ ਦੀ ਕਿਲਿੰਗ ਗੈਂਗਸ ਜਿਹੜੀਆਂ ਨੇ ਪਹੁੰਚੀਆਂ ਨੇ ਔਰ ਉਹ ਹਟੇ ਨਹੀਂ ਨੇ। ਇੱਕ ਵੀਡੀਓ ਜਿਹੜੀ ਕਿ ਉਹ ਗੋਬਰ ਆਰੀਆ ਦੀ 4 ਚੁਫੇਰੇ ਘੁੰਮ ਰਹੀ ਹੈ ਜਿਹਦੇ 'ਚ ਉਹ ਇਹ ਕਹਿ ਰਿਹਾ ਹੈ ਕਿ UK ਵਾਲਿਆਂ ਨੂੰ, ਹਿੰਦੂ ਤਵੀਆਂ ਨੂੰ ਔਰ ਅਮਰੀਕਾ ਕਿ ਇੱਥੇ ਤੁਸੀਂ ਮਾਫੀਆ ਨੂੰ ਜਿਹੜਾ ਉਹ ਹਾਇਰ ਕਰੋ ਔਰ ਦੂਜੇ ਨਾਲ ਖਾਲਿਸਤਾਨੀਆਂ ਨੂੰ ਕੁੱਟ ਚਾੜੋ, ਇਹਨਾਂ ਦਾ ਕੰਮ ਨਿਬੇੜੋ, ਇਹਨਾਂ ਨੂੰ ਸਬਕ ਸਿਖਾਓ। ਸੋ ਮਤਲਬ ਜਿੱਥੇ ਖੁੱਲ੍ਹੇਆਮ ਉਹਨਾਂ ਦੀ ਨੀਤੀ, ਕਿਉਂਕਿ ਜਿਹੜੀ ਗੱਲ ਉਹ ਖੁਦ ਨਹੀਂ ਕਹਿੰਦੇ, ਇਹ ਜਿਹੜੇ ਨਾਨ ਸਟੇਟ ਐਕਟਰ ਜਿਹਨਾਂ ਨੇ ਰੱਖੇ ਹੋਏ ਨੇ ਇਹ ਐਗਜ਼ੈਕਟਲੀ ਉਹੀ ਕੁਛ ਕਰਦੇ ਨੇ। ਔਰ ਇਕੱਲਾ ਇਹੀ ਨਹੀਂ ਕਿ ਵੀ ਇਹ ਸਾਰੇ ਹਵਾਲੇ ਨਾਲ ਕਰ ਰਹੇ ਨੇ। ਅਸੀਂ ਦੇਖਦੇ ਹਾਂ ਕਿ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਵਿੱਚ ਅੱਜ ਜਿਹੜਾ ਸ਼ਾਇਦ ਹੀ ਜਦੋਂ ਅਸੀਂ ਏਅਰ ਜੈਕਿੰਗ, ਹਾਈ ਜੈਕਿੰਗ ਜਾਂ ਬੱਸ ਹਾਈਜੈਕ ਹੋਈ ਤਾਂ ਸੁਣਦਾ, ਇਹ ਅਸੀਂ ਬਹੁਤ ਘੱਟ ਕਿਤੇ ਦੇਖਿਆ ਕਿ ਵੀ ਟ੍ਰੇਨ ਹਾਈਜੈਕ ਹੋਈ ਹੋਏ। ਔਰ ਜਿਹੜੇ ਬਲੋਚ ਲਿਬਰੇਸ਼ਨ ਆਰਮੀ ਦੇ ਨਾਂ ਥੱਲੇ ਜਿਹੜੀ ਇੰਡੀਅਨ ਰਾਅ ਦੀ ਕ੍ਰੀਏਸ਼ਨ ਹੈ, ਕਿਉਂਕਿ ਨਾ BLA ਦਾ ਹੈੱਡਕੁਆਰਟਰ ਕਾਬਲ ਦੇ ਵਿੱਚ ਹੈ, ਨਾ ਖੈਬਰ ਪਖਤੂਨਖਵਾ 'ਚ, ਨਾ ਕਿਸੇ 'ਚ, ਉਹ ਦਿੱਲੀ ਦੇ ਵਿੱਚ ਹੈ। ਔਰ ਬਲੋਚਾਂ ਦੀ ਲਾਈਨ ਨੂੰ ਈਵਨ ਮੋਦੀ ਨੇ ਜਦੋਂ ਅੱਜ ਤੋਂ ਕੁਝ ਸਾਲ ਪਹਿਲਾਂ ਉਹਨੇ 15 ਅਗਸਤ ਵਾਲਾ ਸੋ ਕਾਲਡ ਫਰੀडम ਡੇ ਤੇ ਲਾਲ ਕਿਲ੍ਹੇ ਤੋਂ ਐਡਰੈਸ ਕੀਤਾ ਸੀ ਤਾਂ ਉਹਨੇ ਬੜੇ
ਬਲੋਚਿਸਤਾਨ ਦੇ ਹੱਕ 'ਚ ਚੀਰਨੇ ਪਾਏ ਸੀ। ਸੋ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੇ ਨਾਂ ਥੱਲੇ ਇਹਨਾਂ ਦੀ ਟ੍ਰੇਨਿੰਗ ਰਾਹ ਦੀ, ਔਰ ਜਦੋਂ ਕੁਲਭੂਸ਼ਣ ਯਾਦਵ ਵੀ ਫੜਿਆ ਗਿਆ ਸੀ, ਮੇਨਲੀ ਜਿਹੜਾ ਬਹੁਤ ਵੱਡਾ ਉਹਨਾਂ ਦਾ ਨੰਬਰ 2 ਜਾਂ ਨੰਬਰ 3 ਮੈਨ ਸੀ, ਉਹਨਾਂ ਦੀ ਰਾ ਰਿਟਾਇਰਡ ਨੇਵਲ ਮੈਨ ਨਾ ਸਰਵਿੰਗ ਨੇਵਲ ਮੈਨ, ਅਤੇ ਉਹ ਵੀ ਸਾਰੇ ਕਿੰਨੇ ਹੀ ਸੇਫ ਹਾਊਸ ਐਕਸਪੋਜ਼ ਹੋਏ ਸੀ ਜਿਹੜੇ ਬਲੋਚਿਸਤਾਨ ਦੇ ਵਿੱਚ ਕਾਇਮ ਕੀਤੇ ਹੋਏ ਸੀ, ਔਰ ਈਰਾਨ ਦੇ ਨਾਲ ਜਿਹੜਾ ਉਹ ਉੱਥੋਂ ਹੀ ਇਹ ਐਂਟਰ ਕਰਦਾ ਸੀ। ਸੋ ਅੱਜ ਦੀ ਜਿਹੜੀ ਮਾੜੀ ਖਬਰਾਂ 'ਚੋਂ ਸੀ ਕਿ ਉਹਨਾਂ ਨੇ ਡਰਾਈਵਰ ਨੂੰ ਤੇ ਗੋਲੀ ਚਲਾ ਕੇ ਟ੍ਰੇਨ ਦਾ ਜਿਹੜਾ ਉਹਨਾਂ ਨੇ ਟ੍ਰੇਨ ਹਾਈਜੈਕ ਕਰ ਲਈ, ਜਿਹਦੇ ਵਿੱਚ ਕੋਈ ਗਿਣਤੀ 400-500 ਮੁਸਾਫਰਾਂ ਦੀ ਹੈ, ਕੋਈ ਜ਼ਿਆਦਾ ਹੈ, ਕੋਈ ਘੱਟ ਦੱਸੀ ਜਾ ਰਹੀ ਹੈ। ਲੇਟੈਸਟ ਖਬਰ ਮੈਂ BBC ਦੀ ਦੇਖੀ ਸੀ ਕਿ 80 ਦੇ ਕਰੀਬ ਸ਼ਾਇਦ ਬੀਬੀਆਂ ਜਾਂ ਬੱਚਿਆਂ ਨੂੰ ਰਿਹਾ ਕੀਤਾ ਹੈ। ਪਰ ਇਹ ਇੱਕ ਬਹੁਤ ਵੱਡੇ ਇਸ ਲੈਵਲ ਤੱਕ ਜਿਹੜੀ ਭਾਰਤੀ ਦਖਲ ਅੰਦਾਜ਼ੀ ਹੈ ਉਹ, ਕਿਉਂਕਿ ਉਹਨਾਂ ਨੇ ਪਹਿਲਾਂ ਇੰਡੀਅਨ ਏਜੰਸੀਆਂ ਨੇ ਵਿਦਿਨ ਪਾਕਿਸਤਾਨ ਐਂਟਰ ਕਰਕੇ ਸਿੱਖ ਐਕਟਿਵਿਸਟ ਭਾਈ ਪਰਮਜੀਤ ਸਿੰਘ ਪੰਜਵਾੜ ਜਾਂ ਉਸ ਤੋਂ ਵੀ ਕੁਛ ਅਰਸਾ ਪਹਿਲਾਂ ਡਾਕਟਰ ਹੈਪੀ ਕਰਕੇ ਜਿਨ੍ਹਾਂ ਨੂੰ ਜਾਣਿਆ ਜਾਂਦਾ ਸੀ ਉਹਨਾਂ ਨੂੰ, ਔਰ ਕਸ਼ਮੀਰੀ 6 ਦੇ ਕਰੀਬ ਵੱਡੇ ਐਕਟਿਵਿਸਟ ਜਿਨ੍ਹਾਂ ਨੂੰ 2 ਤਾਂ ਇੱਕ ਰਾਵਲਾ ਕੋਟ ਔਰ ਇੱਕ ਸਿਆਲਕੋਟ 'ਚ ਮਸੀਤ ਦੇ ਵਿੱਚ ਮਾਰੇ ਉਹਨਾਂ ਨੇ ਜਾ ਕੇ। ਸੋ ਉਹਨਾਂ ਦੇ ਹੌਸਲੇ ਵਧੇ ਹੋਏ ਨੇ, ਔਰ ਕਿਉਂਕਿ ਜਿੱਥੇ ਇਸ ਵੇਲੇ ਵੱਡਾ ਕ੍ਰਾਈਸਿਸ ਕੋਈ ਕ੍ਰੀਏਟ ਹੁੰਦਾ ਹੈ, ਕਿਉਂਕਿ ਸਭ ਕੁਛ ਰੀਸ਼ਫਲ ਹੋ ਰਿਹਾ, ਨਵੀਆਂ ਰਿਲੇਸ਼ਨਸ਼ਿਪਸ ਬਣ ਰਹੀਆਂ ਨੇ, ਉਹ ਭਾਵੇਂ ਨੈਟੋ ਦੇ ਹਵਾਲੇ ਨਾਲ ਹੋਏ, ਯੂਕਰੇਨ 'ਚ ਅਸੀਂ ਦੇਖਦੇ ਹਾਂ ਕਿ ਵੀ ਬੇਸ਼ੱਕ ਸ਼ਾਂਤੀ ਦੀ ਗੁਫ਼ਤਗੂ ਸ਼ੁਰੂ ਹੋਈ ਹੈ ਮਿਡਲ ਈਸਟ ਦੇ ਸਾਊਦੀ ਅਰੇਬੀਆ ਰਿਆਦ ਦੇ ਵਿੱਚ, ਔਰ ਆਲਰੇਡੀ ਯੂਕਰੇਨ ਨੇ ਔਰ ਅਮਰੀਕਾ ਨੇ ਜਿਹੜੀ ਫਾਈਨਲ ਪ੍ਰਪੋਜ਼ਲ 1 ਮਹੀਨੇ ਦਾ ਸੀਜ਼ ਫਾਇਰ, ਪਰ ਪਿਛਲੇ 24 ਘੰਟੇ 'ਚ ਵੀ ਰੂਸ ਵੱਲੋਂ ਬੜੀ ਤੇਜ਼ੀ ਨਾਲ ਹਮਲੇ ਕੀਤੇ ਜਾ, ਕਿਉਂਕਿ ਜਿੰਨੀ ਵੱਧ ਤੋਂ ਵੱਧ ਉਹ ਟੈਰੀਟਰੀ ਲੈ ਸਕਦੇ ਨੇ ਉਹ ਲੈਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਇਸ ਸਾਰੇ ਕ੍ਰਾਈਸਿਸ ਦੇ ਵਿੱਚ ਇੰਡੀਅਨਸ ਨੂੰ ਵੀ ਲੱਗਦਾ ਹੁੰਦਾ ਹੈ ਕਿ ਵੀ ਹੁਣ ਖਾਸ ਤੌਰ 'ਤੇ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਪਾਕਿਸਤਾਨ ਦੀ ਤਾਰੀਫ ਕੀਤੀ, ਖਾਸ ਤੌਰ 'ਤੇ ਉਸ ਦਹਿਸ਼ਤਗਰਦ ਨੂੰ ਅਮਰੀਕਾ ਦੇ ਹਵਾਲੇ ਕਰਨ 'ਚ ਜਿਹੜੇ ਜਦੋਂ ਕਿ ਅਮਰੀਕਨ ਫੌਜ ਕਾਬਲ 'ਚੋਂ ਨਿਕਲ ਰਹੀ ਸੀ ਔਰ ਹਮਲਾ ਕਰਕੇ ਕਿੰਨੇ ਅਮਰੀਕਨ ਫੌਜੀ ਸ਼ਾਇਦ 13 ਕਿ 18 ਮਾਰੇ ਸੀ, ਔਰ 100 ਤੋਂ ਜ਼ਿਆਦਾ ਜਿਹੜੇ ਅਫਗਾਨ ਸਿਵਿਲੀਅਨ ਨੇ ਉਹਨਾਂ ਨੂੰ ਜ਼ਖਮੀ ਕੀਤਾ ਸੀ। ਸੋ ਇਹਨਾਂ ਸਾਰਿਆਂ ਦੇ ਚੱਲਦਿਆਂ ਜਿਹੜੀਆਂ ਏਜੰਸੀਆਂ ਹੁੰਦੀਆਂ ਨੇ ਉਹ ਦੇਖ ਰਹੀਆਂ ਹੁੰਦੀਆਂ ਵੀ ਕਿੰਨਾ ਕਰੌੜਾ ਪੈਗਾ, ਔਰ ਜੇ ਤੁਸੀਂ ਦੇਖੋ ਵੀ ਕਿਸ ਲੈਵਲ ਦਾ ਖੁਸ਼ੀ ਦਾ ਇਜ਼ਹਾਰ ਇਹਨਾਂ ਵੱਲੋਂ ਜਸਟਿਨ ਟਰੂਡੋ ਉਹਨੇ ਗ੍ਰੇਸਫੁਲੀ 2 ਟਰਮਸ ਕੰਪਲੀਟ ਕੀਤੀਆਂ, ਇਸ ਵੇਲੇ ਉਹਦੀ ਪੋਪੂਲੈਰਿਟੀ ਜਾਂ ਲਿਬਰਲ ਪਾਰਟੀ ਵਾਪਸ ਪੋਪੂਲੈਰਿਟੀ ਵੱਲ ਵੱਧ ਰਹੀ ਹੈ। ਪਰ ਤੁਸੀਂ ਇੰਡੀਅਨ ਮੀਡੀਆ 'ਚ ਖੁਸ਼ੀ ਦਾ ਜੇ ਜਸ਼ਨ ਦੇਖੋਗੇ ਤੇ ਉਹ ਗੁੱਡ ਰੀਡੈਂਸ ਵਾਂਗ ਹੈ, ਔਰ ਉਹਨਾਂ ਨੂੰ ਲੱਗਦਾ ਵੀ ਹੁਣ ਅਸੀਂ ਹਾਈ ਕਮਿਸ਼ਨਰ ਵੀ ਵਾਪਸ ਭੇਜ ਦੇਣੇ ਨੇ, ਔਰ ਜਿਹੜਾ ਉਹ ਨਵਾਂ ਜਿਹੜਾ ਉਹ ਨਵੀਂ ਰਿਲੇਸ਼ਨਸ਼ਿਪ ਕੈਨੇਡਾ ਇੰਡੀਆ ਦੀ ਦਿਸ ਦੈਟ। ਸੋ ਇਹ ਮੈਸੇਜ ਵੀ ਇਹਨਾਂ ਨੂੰ ਜਾਣਾ ਬੜਾ ਜ਼ਰੂਰੀ ਹੈ ਕਿ ਵੀ ਬੇਸ਼ੱਕ ਕੈਨੇਡਾ ਦੇ ਵਿੱਚ ਇੱਕ ਜੋ ਅੰਦਰੂਨੀ ਤਬਦੀਲੀ ਹੈ ਉਹ ਪਾਰਟੀਆਂ ਦੇ ਵਿੱਚ ਹੁੰਦੀ ਹੈ, ਲੇਕਿਨ ਜਿਹੜਾ ਕੈਨੇਡਾ ਦਾ ਸਟਾਂਸ ਹੈ ਉਹ ਕੋਈ ਕਮਜ਼ੋਰ ਨਹੀਂ ਹੋਇਆ ਇਸ ਸਾਰੇ ਦੇ ਉੱਤੇ। ਕ੍ਰਿਮੀਨਲ ਦੇ ਉੱਤੇ ਕੇਸ ਵੀ ਚੱਲ ਰਹੇ ਨੇ ਔਰ ਕੈਨੇਡਾ ਨੇ ਕੋਈ ਬੈਂਡਿੰਗ ਨਹੀਂ ਦਿੱਤੀ ਹੈ। ਆਉਣ ਵਾਲੇ ਪੀਰੀਅਡ 'ਚ ਕੀ ਹੋਏਗਾ, ਇੱਕ ਇਸ ਲਈ ਅਸੀਂ ਕੱਲ੍ਹ ਕਿਹਾ ਸੀ ਕਿ ਵੀ ਕੈਨੇਡਾ ਦੇ ਸਿੱਖਾਂ ਨੂੰ, ਕਿਉਂਕਿ ਮੈਜੋਰਿਟੀ ਉਹਨਾਂ 'ਚੋਂ ਲਿਬਰਲ ਨਾਲ ਨੇ ਜਾਂ ਬ੍ਰਿਟਿਸ਼ ਕੋਲੰਬੀਆ ਜਾਂ ਦੂਜੇ 'ਚ ਕੁਛ NDP ਨਾਲ, ਕਿ ਆਪਣਾ ਪ੍ਰੈਸ਼ਰ ਬਿਲਡ ਕਰਨਾ ਚਾਹੀਏ। ਇਸੇ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਅਮਰੀਕਾ 'ਚ ਕੋਈ ਐਸੀ ਇੰਡੀਕੇਸ਼ਨ ਨਹੀਂ ਹੈ ਕਿ ਵੀ ਸਿੱਖ ਇਸ਼ੂ ਦੇ ਉੱਤੇ ਕੋਈ ਯੀਲਡ ਕੀਤਾ ਹੋਏ, ਜਾਂ ਈਵਨ ਜਿਹੜੇ ਕ੍ਰਿਮੀਨਲ ਐਕਟ ਭਾਵੇਂ ਉਹ ਅਡਾਨੀ ਦੇ ਉੱਤੇ ਉਸ 'ਤੇ ਕੇਸ ਹੈ ਜਾਂ ਜਿਹੜਾ ਨਿਖਿਲ ਗੁਪਤੇ ਦੇ ਉੱਤੇ ਟਰਾਇਲ ਦੀ ਹੈ ਡੇਟ। ਇਸੇ ਤਰ੍ਹਾਂ ਖਾਲਿਸਤਾਨ ਦਾ ਮੁੱਦਾ ਔਰ ਬੰਗਲਾਦੇਸ਼ ਦਾ ਉਹ ਜਿਹੜੇ ਸਵਾਲ ਵੀ ਪ੍ਰੈਸ ਕਾਨਫਰੰਸ 'ਚ ਆਏ ਉਹਨਾਂ ਨੂੰ ਟਰੰਪ ਨੇ ਇੱਧਰ ਉੱਧਰ ਕਰ ਦਿੱਤਾ। ਸੋ ਇਹਦੇ ਬਾਵਜੂਦ ਜਿਹੜੀਆਂ ਇੰਡੀਅਨ ਏਜੰਸੀਜ਼ ਦਾ ਜਿਸ ਕਿਸਮ ਦੀ ਦਿਲਵਦੀ ਇਹਨਾਂ ਨੇ ਪਿਛਲੇ 2-2.5 ਸਾਲ 'ਚ ਕੀਤੀ ਹੈ, ਸੋ ਅਸੀਂ ਸਮਝਦੇ ਹਾਂ ਵੀ ਸਾਡਾ ਜਿੱਥੇ ਵੀ ਨੈਰੇਟਿਵ ਜਿਸ ਢੰਗ ਨਾਲ ਵੀ ਸਿਰਜਿਆ ਜਾ ਰਿਹਾ, ਹਾਲਾਂ ਸਾਡੀ ਇੱਕ ਵੱਡੀ ਕਰਾਊਡ ਸਾਡੇ ਆਪਣੇ ਲੋਕ ਨੇ, ਲੇਕਿਨ ਜਦੋਂ ਅਸੀਂ ਇਸ ਪਲੇਟਫਾਰਮ ਦੇ ਰਾਹੀਂ ਜਿਹੜੇ ਹੋਰ ਥਾਂ 'ਤੇ ਵੀ ਅੱਜ ਹੀ ਗੁਆਂਢੀ ਮੁਲਕ ਦੇ ਇੱਕ ਸੱਜਣ ਜਿਹੜੇ ਇਨਸਾਈਡਰ ਨੇ ਉਹ ਗੱਲ ਕਰ ਰਹੇ ਸੀ ਕਿ ਜੀ ਤੁਹਾਡਾ ਜਿਹੜਾ ਇੱਕ ਇੰਟਰਵਿਊ ਇੱਕ ਚੈਨਲ ਨੇ ਕੀਤਾ ਉਹ ਸਭ ਹਾਇਰ ਅਪਸ ਦੇ ਵਿੱਚ ਪੋਪੂਲਰ ਹੋਇਆ, ਹਰ ਇੱਕ ਨੇ ਦੇਖਿਆ, ਜਿਹੜੇ ਪਾਲਿਸੀ ਮੇਕਰ ਨੇ ਉਹਨਾਂ ਨੇ ਦੇਖਿਆ, ਔਰ ਉਹ ਜਿਹੜੇ ਨੇ ਸਿੱਖ ਇਸ਼ੂ 'ਚ ਦਿਲਚਸਪੀ ਰੱਖਦੇ ਨੇ
ਔਰ ਦੂਸਰਾ ਸੋ ਕਹਿਣ ਦਾ ਮਤਲਬ ਹੈ ਕਿ ਜੇ ਸਾਡੇ ਕੋਲ ਇੱਕ ਪਲੇਟਫਾਰਮ ਹੈ ਆਪਣੀ ਗੱਲ ਕਹਿਣ ਦਾ, ਔਰ ਅਸੀਂ ਹੋਪ ਕਰਦੇ ਹਾਂ ਕਿ ਈਵਨ ਅਮਰੀਕਨ ਸਿਸਟਮ ਦੇ ਵਿੱਚ ਵੀ ਜਿਹੜੇ ਜਿੱਥੇ ਸਿੱਖ ਫੈਕਟਰ ਨੂੰ ਖਾਸ ਤੌਰ 'ਤੇ ਇੰਡੀਆ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਤੋਂ ਬਾਅਦ ਇੱਕ ਪੋਜ਼ਿਟਿਵ ਆਧਾਰ ਦੇ ਉੱਤੇ ਦੇਖਿਆ ਜਾ ਰਿਹਾ, ਔਰ ਜੋ ਹੁਣ ਜਿਸ ਕਿਸਮ ਦੀਆਂ ਧਮਕੀਆਂ ਦਾ ਔਰ ਦੂਸਰਾ ਪਾਰਟ ਚੱਲ ਰਿਹਾ ਇੰਡੀਅਨ ਏਜੰਸੀਆਂ ਦੀ ਸ਼ਰਾਰਤ, ਜਿਵੇਂ ਟੈਂਪਲ ਵੈਂਡਲਾਈਜੇਸ਼ਨ ਦਾ ਜਿਹੜਾ ਡਰਾਮਾ ਜੋ ਕੱਲ੍ਹ ਅਸੀਂ ਦੇਖਿਆ ਕਿ ਵੀ ਸਾਊਦਰਨ ਕੈਲੀਫੋਰਨੀਆ ਦੇ ਹਵਾਲੇ ਨਾਲ ਕੀਤਾ ਗਿਆ, ਫਿਰ ਇਹਨਾਂ ਸਾਰਿਆਂ ਦਾ। ਸੋ ਇਹਨਾਂ ਨੂੰ ਕਾਊਂਟਰ ਕਰਨ ਦੇ ਲਈ ਜਿਵੇਂ ਮੈਂ ਅਕਸਰ ਇਹ ਕਹਿੰਦਾ ਹਾਂ ਵੀ ਅੱਜ ਲੜਾਈ ਬਹੁਤ ਸਾਰੀ ਨੈਰੇਟਿਵ ਦੀ ਹੈ, ਬਿਰਤਾਂਤ ਦੀ ਹੈ, ਔਰ ਜੇ ਉਹ ਬਿਰਤਾਂਤ ਸਿਰਜਣ ਦੇ ਲਈ ਤੁਹਾਡੇ ਕੋਲ ਪਲੇਟਫਾਰਮ ਨਹੀਂ ਹੋਣਗੇ ਤੇ ਅਲਟੀਮੇਟਲੀ ਜਿਹੜਾ ਤੁਸੀਂ ਜੋ ਮਰਜ਼ੀ ਸਿਰਫ ਇਸ ਆਧਾਰ 'ਤੇ ਕਦੇ ਦੁਨੀਆ 'ਚ ਫੈਸਲੇ ਨਹੀਂ ਹੁੰਦੇ ਕਿ ਤੁਸੀਂ ਸੱਚੇ ਹੋ ਤੇ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਸੱਚ ਦੀ ਜਿੱਤ ਇਸ ਲਈ ਹੁੰਦੀ ਹੈ ਕਿ ਜਿਹੜੇ ਸੱਚ ਦੇ ਨਾਲ ਤੁਰੇ ਹੁੰਦੇ ਨੇ, ਸੱਚ ਨਾਲ ਖੜੇ ਹੁੰਦੇ ਨੇ, ਸੱਚੇ ਹੁੰਦੇ ਨੇ, ਉਹ ਗਿਵ ਅਪ ਨਹੀਂ ਕਰਦੇ, ਉਹ ਚੈਲੰਜ ਕਰਦੇ ਨੇ, ਉਹ ਖਲੋਂਦੇ ਨੇ। ਤੇ ਜੇ ਉਹ ਤੁਹਾਡੀ ਸੱਚ ਦੀ ਇੰਟਰਪ੍ਰੀਟੇਸ਼ਨ ਬਾਹਰ ਹੀ ਨਾ ਆ ਸਕੇ ਤਾਂ ਫਿਰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਕਿ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜੇ ਸ਼ੈਤਾਨ ਵੇ ਲਾ ਲਓ। ਕਈ ਵਾਰੀ ਫਿਰ ਉਹ ਵੀ ਹੋ ਜਾਂਦਾ ਕਿ ਜਿਹੜਾ ਰਿਲੀਜੀਅਸ ਸਕ੍ਰਿਪਚਰ ਹੈ ਜਾਂ ਧਰਮ ਦੀ ਗੱਲ ਸ਼ੈਤਾਨ ਜਿਹੜਾ ਹੈ ਉਹ ਨਿਕਾਹ ਪੜਾਉਣ ਲੱਗ ਜਾਂਦਾ ਜਾਂ ਉਹ ਧਰਮ ਦੀ ਇੰਟਰਪ੍ਰੀਟੇਸ਼ਨ ਕਰਨ ਲੱਗ ਜਾਂਦਾ। ਸੋ ਇਸ ਲਈ ਜ਼ਰੂਰੀ ਹੈ ਕਿ ਇਸ ਪਲੇਟਫਾਰਮ ਨੂੰ ਸਾਡੇ ਵੀਰਾਂ ਭੈਣਾਂ ਨੇ ਮਦਦ ਦੇ ਨਾਲ ਹੀ ਜਾਰੀ ਰੱਖਿਆ ਹੋਇਆ, ਔਰ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਜੋ ਤੁਸੀਂ ਅਫੋਰਡ ਕਰ ਸਕਦੇ ਹੋ, ਐਡਰੈਸ ਤੁਸੀਂ ਰੋਜ਼ਾਨਾ ਦੁਹਰਾਉਂਦੇ ਹੋ, ਫੋਨ ਨੰਬਰ ਵੀ ਦਿੰਦੇ ਹੋ, ਸੋ ਇੱਕ ਫੋਨ ਕਾਲ ਅਵੇ ਹੁੰਦਾ ਹੈ। ਔਰ ਅਸੀਂ ਵੀਰ ਕਿਰਪਾਲ ਸਿੰਘ ਜਿਹੜੇ ਅਪਸਟੇਟ ਨਿਊਯਾਰਕ ਦੇ ਵਾਸੀ ਨੇ ਔਰ ਸਾਡੇ ਰੈਗੂਲਰ ਵਿਊਅਰ ਵੀ ਨੇ ਔਰ ਟਾਈਮ ਟੂ ਟਾਈਮ ਡੋਨੇਟ ਵੀ ਕਰਦੇ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਅੱਜ ਜਿਹੜਾ ਵਿਸ਼ਾ ਮੈਂ ਓਪਨਿੰਗ ਦੇ ਲਈ ਚੁਣਿਆ ਇਹ ਇਸ ਲਈ ਮੇਰੇ ਲਈ ਇੰਪੋਰਟੈਂਟ ਹੈ, ਜਾਂ ਜਿਹੜੇ ਵੀ ਤਾਰੀਖ ਦੇ ਹਿਸਟਰੀ ਦੇ ਸਟੂਡੈਂਟ ਨੇ ਉਹਨਾਂ ਦੇ ਲਈ ਇੰਪੋਰਟੈਂਟ ਹੈ, ਕਿਉਂਕਿ ਜੋ ਕੁਝ ਬੁੱਧ ਧਰਮ ਦੇ ਨਾਲ ਭਾਰਤ ਦੇ ਵਿੱਚ ਬ੍ਰਾਹਮਣਵਾਦੀਆਂ ਨੇ ਕੀਤਾ, ਉਹੀ ਕੁਝ ਸਾਡੇ ਨਾਲ ਪਿਛਲੀਆਂ 5.5 ਸਦੀਆਂ ਤੋਂ ਹੀ ਹੋ ਰਿਹਾ। ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਮਾਨ ਹੋ ਕੇ ਜਦੋਂ ਉਹਨਾਂ ਨੇ ਬ੍ਰਾਹਮਣ ਦਾ ਹੱਥ ਫੜ ਲਿਆ ਸੀ ਕਿ ਇਹ ਜਨੇਊ ਨਹੀਂ ਪਾਉਣਾ, ਇਹ ਲੜਾਈ ਉਦੋਂ ਸ਼ੁਰੂ ਹੋ ਗਈ ਸੀ। ਉਹਦੇ ਅੱਡ ਫੇਜ਼ ਨੇ ਜਿਹੜੇ ਉਦੋਂ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਨਹੀਂ ਸੀ, ਸੋ ਇਹਨਾਂ ਨੇ ਸਾਜ਼ਿਸ਼ ਉਹ ਕਿਤੇ ਇੱਕ ਦੇ ਰਾਹੀਂ ਜਾਂ ਦੂਜੇ ਰਾਹੀਂ ਫਿਰ ਮੁਗਲ ਬਾਦਸ਼ਾਹਾਂ ਤੱਕ, ਫਿਰ 22 ਤਾਰ ਦੇ ਪਹਾੜੀ ਰਾਜੇ, ਔਰ ਉਹ ਸਾਰੀ ਕਹਾਣੀ ਕਿਉਂਕਿ ਸਮੇਂ ਦੀ ਸੀਮਾ ਮੈਂ ਹਿਸਟਰੀ ਦੇ ਵਿੱਚ ਵਾਪਸ ਨਹੀਂ ਜਾਵਾਂਗਾ, ਲੇਕਿਨ ਇਸ ਸਾਰੇ ਪੀਰੀਅਡ ਦੇ ਵਿੱਚ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਨਹੀਂ ਸੀ। ਪੋਲੀਟੀਕਲ ਪਾਵਰ 15 ਅਗਸਤ 1947 ਨੂੰ 1000 ਸਾਲ ਦੀ ਗੁਲਾਮੀ ਤੋਂ ਬਾਅਦ ਆਈ, ਔਰ ਉਦੋਂ ਹੀ ਇਹ ਸਿੱਖ ਕੌਮ ਕ੍ਰਿਮੀਨਲ ਟਰਾਈਬ ਬਣਾ ਦਿੱਤੀ ਗਈ, ਜ਼ਰਾਇਮ ਪੇਸ਼ਾ ਕਬੀਲਾ। ਔਰ ਇਹਨਾਂ 77-78 ਸਾਲਾਂ ਦੀ ਕਹਾਣੀ ਅਸੀਂ ਰੋਜ਼ ਬਿਆਨਦੇ ਹਾਂ ਕਿ 37 ਵਰੇ ਉਹਨਾਂ ਨੇ ਉਹ ਜਿਹੜਾ ਸ਼ੰਕਰਾ ਦਾ ਫਾਰਮੂਲਾ ਬੁੱਧ ਧਰਮ ਦਾ ਖਾਤਮਾ ਕਰਨ ਲਈ ਸੀ ਕਿ ਪਹਿਲੇ शास्त्र से मारो फिर शस्त्र से, अगर बच जाए फिर शस्त्र से मारो। तो उन्होंने 37 साल तो अपना शास्त्र कढ़िया कि भी बड़े भाई और दूजे जबान गवारां दी भाषा स्ट्रगल, पर 37 वरियां बाद इन्ने क ब्राह्मणवादी जड़े ने वो इम्पेशेंट हो गए कि फिर किवें इंदिरा गांधी ब्राह्मणवादी लॉबी धवन और ये सारे RN कौ दे थले उन्होंने सिखां दे खिलाफ टोटल वॉर ऐलानी। और जून 84 तो हुण तक असी 40-41 वरियां च देख रहे हैं कि किन्ना फेजिज दे विच जिन्हों मिलान कुंदरा ने भी बयानिया होया है, असी भी बयानते हैं कि तुहाडा कल्चर, तुहाडी तहजीब, तुहाडी बोली, फिर उहदी एक नवीं इंटरप्रटेशन, एक नवा बिरतांत, और ਜਿਹੜੇ ਸੱਚਾ ਬਿਰਤਾਂਤ ਕਹਿਣ ਵਾਲੇ ਨੇ ਉਹਨਾਂ ਲਈ ਜੇਲਾਂ, ਬਦਨਾਮੀ, ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ, ਇਹ ਸਾਰਾ ਪਾਰਟ। ਔਰ ਮੈਂ ਜਦੋਂ ਅੱਜ ਖਬਰ ਵੀ ਦੇਖ ਰਿਹਾ ਸੀ BBC ਦੇ ਹਵਾਲੇ ਨਾਲ, ਤੇ ਮੈਨੂੰ ਆਲਮੋਸਟ ਮੇਰਾ ਧਿਆਨ 32 ਸਾਲ ਪਹਿਲਾਂ ਦੇ ਉਸ 32 ਜਾਂ 93 ਦੀ ਗੱਲ ਹੈ ਮੋਸਟ ਲਾਈਕਲੀ, ਉਸ ਪੀਰੀਅਡ 'ਚ ਬਰਕਲੀ ਯੂਨੀਵਰਸਿਟੀ ਦੇ ਵਿੱਚ ਇੱਕ ਡਿਸਕਸ਼ਨ ਸੈਮੀਨਾਰ ਸਟੂਡੈਂਟਸ ਨੇ ਰੱਖਿਆ ਹੋਇਆ ਸੀ, ਸਿੱਖ ਸਟੂਡੈਂਟ ਐਸੋਸੀਏਸ਼ਨ ਵੱਲੋਂ,
ਔਰ ਉਹਦੇ 'ਚ ਮੈਂ ਪਾਰਟਿਸਿਪੇਟ ਕਰਨ ਲਈ ਗਿਆ ਤੇ ਨਾਲ ਦੇ ਇੱਕ ਚੈਂਬਰ ਦੇ ਵਿੱਚ ਕਸ਼ਮੀਰ ਦੀ ਸਮੱਸਿਆ ਦੇ ਉੱਤੇ ਵੀ ਡਿਸਕਸ਼ਨ ਦੇ ਲਈ ਸੀ ਔਰ ਡਾਕਟਰ ਸਿੰਥੀਆ ਕੈਪਲੇ ਮਹਿਮੂਦ ਜਿਹੜੇ ਨੇ ਉਹ ਆਏ ਹੋਏ ਸੀ ਉਸ ਦੇ ਵਿੱਚ ਐਜ਼ ਏ ਸਪੀਕਰ। ਉਦੋਂ ਉਹ ਅਸਿਸਟੈਂਟ ਪ੍ਰੋਫੈਸਰ ਸੀ ਐਂਥਰੋਪੋਲੋਜੀ ਦੇ ਯੂਨੀਵਰਸਿਟੀ ਆਫ ਮੇਨ ਦੇ ਵਿੱਚ। ਔਰ ਜਦੋਂ ਅਸੀਂ ਬਾਅਦ 'ਚ ਮਿਲੇ ਸ਼ਾਮ ਨੂੰ ਡਿਨਰ ਦੇ ਲਈ, ਬਾਕੀ ਵੀ ਸਨ ਉੱਥੇ ਇੱਕ ਕਾਮਨ ਪਲੇਸ ਤੇ ਗੱਲ ਚੱਲੀ। ਉਹਨਾਂ ਨੇ ਗੱਲ ਸ਼ੁਰੂ ਕੀਤੀ ਔਰ ਮੈਂ ਉਹਨਾਂ ਨੂੰ ਥੋੜ੍ਹਾ ਬਹੁਤ ਉਹਨਾਂ ਨੂੰ ਪਤਾ ਸੀ ਖਾਲਿਸਤਾਨ ਬਾਰੇ ਪਰ ਬਹੁਤਾ ਨਹੀਂ ਸੀ। ਔਰ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੀ ਪ੍ਰੈਜੈਂਟੇਸ਼ਨ ਤੁਸੀਂ ਕਸ਼ਮੀਰ 'ਤੇ, ਕਹਿੰਦੇ ਵੀ ਹਾਂ ਮੈਂ ਕੁਛ ਲਿਖਦੀ ਹਾਂ। ਔਰ ਦੂਜਾ ਤੇ ਮੈਂ ਕਿਹਾ ਜੀ ਤੁਹਾਡੀ ਡਿਸਰਟੇਸ਼ਨ, ਤੁਹਾਡਾ ਜਿਹੜਾ ਥੀਸਿਸ ਸੀ PhD ਦਾ, ਕਾਹਦੇ 'ਤੇ ਸੀ? ਤੇ ਉਹ ਕਹਿੰਦਾ ਜੀ ਐਂਸ਼ੀਐਂਟ ਬੁੱਧਿਜ਼ਮ ਇਨ ਇੰਡੀਆ। ਤੇ ਮੈਂ ਕਿਹਾ ਜੀ ਤੁਸੀਂ ਪੋਲੀਟੀਕਲ ਟੌਪਿਕ ਚੁਣਿਆ। ਤੇ ਉਹਨੇ, ਬੀਬੀ ਨੇ ਮੇਰੇ ਵੱਲ ਦੇਖਿਆ, ਉਹਨੇ ਕਿਹਾ ਵੀ ਇਹ ਗੱਲ ਮੈਨੂੰ ਪਹਿਲਾਂ ਕਿਸੇ ਨੇ ਨਹੀਂ ਕਹੀ। ਮੈਂ ਕਿਹਾ ਵੀ ਇਸ ਲਈ ਕਿ ਜਿਨ੍ਹਾਂ ਪੜਾਵਾਂ 'ਚੋਂ ਬੁੱਧਿਜ਼ਮ ਗੁਜ਼ਰਿਆ ਔਰ ਜਿਵੇਂ ਬੁੱਧਿਜ਼ਮ ਦਾ ਖਾਤਮਾ ਕੀਤਾ ਗਿਆ, ਠੀਕ ਉਸੇ ਲਾਈਨ ਦੇ ਉੱਤੇ ਸਿੱਖ ਧਰਮ ਦੇ ਖਾਤਮੇ ਦੀ ਗੱਲ। ਉਦੋਂ ਅਜੇ ਮੈਂ ਅਲਾਮਾ ਇਕਬਾਲ ਦੀ ਨਾਨਕ ਨਜ਼ਮ ਨਹੀਂ ਸੀ ਪੜ੍ਹੀ ਹੋਈ, ਜਿਹਦੇ 'ਚ ਉਹਨਾਂ ਨੇ ਤਾਂ ਬੜੀ ਸਪੈਸੀਫਿਕਲੀ ਦੋਨਾਂ ਨੂੰ ਲਿੰਕ ਕੀਤਾ ਸੀ। ਜਦੋਂ ਉਹਨਾਂ ਨੇ ਇਹ ਕਿਹਾ ਕਿ ਭਾਈ ਬੁੱਧ ਦੀ ਗੱਲ ਨੂੰ ਕਿਵੇਂ ਬ੍ਰਾਹਮਣ ਨੇ ਡਿਸਟਰੋਏ ਕੀਤਾ। ਪਹਿਲਾਂ ਤਾਂ ਫਲਸਫਾ ਖੁਸ਼ਕ, ਜਦੋਂ ਅਲਾਮਾ ਨੇ ਕਿਹਾ ਕਿ ਤੁਮਨੇ ਪੈਗਾਮੇ ਗੌਤਮ ਕੀ ਜ਼ਰਾ ਪਰਵਾਹ ਨਾ ਕੀ, ਕਦਰ ਜਾਨੀ ਨਾ ਆਪਣੇ ਗੌਹਰ ਯਕ ਦਾਨਾ की। और फिर उन्होंने कहा भी क्यों? क्योंकि आश्कार उसने किया जो ज़िंदगी का राज था, हिंद को लेकिन ख्याली फ़लसफ़ा पे नाज था, शमाए हक़ से जो मुनव्वर हो ये वो महफिल न थी, बारिश रहमत हुई लेकिन ज़मी काबिल न थी। कि इना ज़बरदस्त यकदाना यूनिक वाइज मैन। पर इधर ब्राह्मणवाद दे खुश्क फलसफे ने सारी ज़मीन खुश्क की हुई सी, लोगों के जहन च ही वो नहीं सी। और जदों अलामा ने यह कहा कि फिर की ब्राह्मण सरशार है अब तक, मैं पिंदार में शमाए गौतम जल रही है महफिल अग्यार में। कि अज भी ब्राह्मण इस धरती के उत्ते जिहड़ा है हंकार दी शराब पी के मस्तिया होया है, मैं पिंदार। और गौतम की गल महफिल अग्यार दूसरिया धरतियां दे उत्ते। और फिर अल्टीमेटली अलामा इकबाल पहुँच जाते हैं गुरु नानक साहब तक। हुण बुद्ध ते गुरु नानक पातशाह च लगभग 2000 साल का फर्क है। बुद्ध जीसस के भी जन्म तो 400-500 साल पहला होए ने और एकदम बुद्ध तो बाद सारा 2000 साल एक खुश्क धरती के उत्ते बुद्ध का मैसेज जिन्नी देर 700-800 साल रहा, फिर ब्राह्मण ने टेक ओवर कर लिया। और उहदे फिर अलामा ने कहा कि बुत कदा फिर बाद मुद्दत के मगर रोशन हुआ, नूरे इब्राहिम से आज़र का घर रोशन हुआ। अगे बुत परस्तां दा मुल्क मुद्दतां बाद फिर उन्होंने कहा कि फिर उठी आखिर सदा तौहीद की पंजाब से, हिंद को एक मर्द कामिल ने जगाया ख्वाब से। कि भी ये मर्द कामिल गुरु नानक आए मुद्दतां बाद। ਹੁਣ ਜਦੋਂ ਡਾਕਟਰ ਸਿੰਥੀਆ ਨਾਲ ਮੈਂ ਗੱਲ ਕਰ ਰਿਹਾ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਜੀ ਕਿਉਂਕਿ ਸਾਨੂੰ ਪਤਾ ਹੈ ਕਿ ਜੋ ਬੁੱਧ ਔਰ ਤੁਹਾਨੂੰ ਜ਼ਰੂਰ ਪਤਾ ਹੋਏਗਾ, ਚਲੋ ਇਹ ਉਹਨਾਂ ਦੇ ਨਾਲ ਪਹਿਲਾ ਰਾਬਤਾ ਸੀ, ਉਹ ਵਾਪਸ ਚਲੇ ਗਏ। ਸਾਡੀ ਕਮਿਊਨੀਕੇਸ਼ਨ ਜਿਹੜੀ ਹੈ ਉਹ ਸ਼ੁਰੂ ਹੋਈ ਔਰ 6 ਮਹੀਨੇ ਦੇ ਆਪਸੀ ਕਮਿਊਨੀਕੇਸ਼ਨ ਤੋਂ ਬਾਅਦ ਮੈਂ ਉਹਨਾਂ ਨੂੰ ਇਸ ਗੱਲ ਦੇ ਲਈ ਕਨਵਿੰਸ ਕਰ ਲਿਆ ਕਿ ਵੀ ਉਹ ਸਿੱਖ ਸਟਰਗਲ ਦੇ ਉੱਤੇ ਵੀ ਜਿਹੜਾ ਕੰਮ ਕਰਨ। ਔਰ ਫਿਰ ਉਹਨਾਂ ਦੀ 4-5 ਸਾਲ ਦੀ ਮਿਹਨਤ ਜਿਹਦੇ 'ਚ ਮੈਂ ਉਹਨਾਂ ਦੇ ਨਾਲ ਅਮਰੀਕਾ ਕੈਨੇਡਾ ਟਰੈਵਲ ਕਰਕੇ ਡਿਫਰੈਂਟ ਇੰਟਰਵਿਊਜ਼ ਔਰ ਜਿਹੜੀ ਯੂਨੀਵਰਸਿਟੀ ਆਫ ਪੈਨਸਿਲਵੇਨੀਆ ਪ੍ਰੈਸ ਦੀ ਪਬਲੀਕੇਸ਼ਨ ਫਾਈਟਿੰਗ ਫਾਰ ਫੇਥ ਐਂਡ ਨੇਸ਼ਨ ਡਾਇਲੌਗਸ ਵਿਦ ਸਿੱਖ ਮਿਲੀਟੈਂਟਸ, ਇਹ ਟੈਕਸਟ ਬੁੱਕ ਜਿਹਦੇ ਟਾਈਟਲ ਪੇਜ ਤੇ ਸੰਤ ਪਿੰਡਾਂ ਵਾਲਿਆਂ ਦੀ ਤਸਵੀਰ ਹੈ ਔਰ ਜਿਹੜੀ ਇੱਕ ਇਸ ਸਾਰੀ ਸਟਰਗਲ ਦੀ ਇੱਕ ਯੂਨੀਕ ਜਿਹੜੀ ਹੈ ਉਹ ਕੰਟਰੀਬਿਊਸ਼ਨ ਹੈ ਕਿਉਂਕਿ ਫਸਟ ਹੈਂਡ ਅਕਾਊਂਟ ਹੈ ਜਿਹੜੇ ਟਾਰਚਰ ਚੋਂ ਗੁਜ਼ਰੇ, ਜਿਨ੍ਹਾਂ ਨੇ ਇਸ ਲੜਾਈ ਨੂੰ ਲੜਿਆ ਉਹਨਾਂ ਦਾ। ਔਰ ਇਹ ਸਾਰਾ ਮੈਂ ਵੇਰਵਾ ਇਸ ਲਈ ਦਿੱਤਾ ਹੈ ਕਿ ਕਿਉਂਕਿ ਇਹ ਖੁਦ ਡਾਕਟਰ ਸਿੰਥੀਆ ਨੇ ਐਡਮਿਟ ਕੀਤਾ ਕਿ ਵੀ
ਇਹ ਜਿਹੜਾ ਟ੍ਰੈਡੀਸ਼ਨਲ ਅਕਾਊਂਟ ਹੈ ਬੁੱਧ ਧਰਮ ਦੇ ਨਾਲ ਰਿਲੇਟਡ, ਉਹ ਬਹੁਤ ਵਾਰੀ ਇਸਲਾਮ ਦੇ ਖਾਤੇ 'ਚ ਪਾ ਦਿੰਦੇ ਨੇ ਕਿ ਜੀ ਬੁੱਧ ਧਰਮ ਦਾ ਖਾਤਮਾ ਮਹਿਮੂਦ ਗਜ਼ਨਵੀ ਆ ਗਿਆ 7ਵੀਂ 8ਵੀਂ ਸਦੀ 'ਚ, ਫਿਰ ਹਮਲੇ ਸ਼ੁਰੂ ਹੋ ਗਏ ਔਰ ਉਹਨਾਂ ਨੇ ਜਿਹੜਾ ਡਿਸਟਰੋਏ ਕੀਤੇ ਉਹਨਾਂ ਦੇ ਮੋਨੈਸਟਰੀਜ਼। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਉਹ ਬੁੱਧ ਜਿਸ ਦੇ ਥਾਟ ਨੂੰ ਉਹਦੇ ਜੀਵਨ ਕਾਲ ਦੇ ਵਿੱਚ ਹੀ ਜਿਹੜਾ ਉਹ ਪਜ਼ੀਰਾਈ ਮਿਲ ਗਈ ਸੀ। ਅਸ਼ੋਕ, ਜਿਹਨੂੰ ਅਸ਼ੋਕਾ ਦਾ ਗ੍ਰੇਟ ਕਿਹਾ ਜਾਂਦਾ ਹੈ, ਜਿਹਦੀ ਰਾਜਧਾਨੀ ਪਾਟਲੀ ਪੁੱਤਰ ਜਿਹੜਾ ਅੱਜ ਪਟਨਾ ਸਾਹਿਬ ਹੈ ਉਹ ਸੀ, ਉਹਨੇ ਜਦੋਂ ਕਲਿੰਗਾ ਦੀ ਲੜਾਈ ਤੋਂ ਬਾਅਦ, ਕਲਿੰਗਾ ਮਾਡਰਨ ਉੜੀਸਾ ਨੂੰ ਕਹਿੰਦੇ ਨੇ, ਬੁੱਧ ਧਰਮ ਅਡਾਪਟ ਕਰ ਲਿਆ ਔਰ ਅਸ਼ੋਕ ਦਾ ਰਾਜ ਜਿਹੜਾ ਉਹਦੀ ਰਾਜਧਾਨੀ ਪਾਟਲੀ ਪੁੱਤਰ ਹੈ ਤੇ ਈਸਟ ਤੋਂ ਲੈ ਕੇ ਅਫਗਾਨਿਸਤਾਨ ਤੱਕ ਸਭ ਤੋਂ ਵੱਡਾ ਜੇ ਕੋਈ ਸਾਮਰਾਜ, ਉਹਨੂੰ ਭਾਰਤ ਕਹਿਣਾ ਜਾਂ ਇੰਡੀਅਨ ਨੇਸ਼ਨ ਕਹਿਣਾ ਇਹ ਠੀਕ, ਇਹ ਐम्पायर ਹੀ ਸਨ ਉਹਨਾਂ ਜ਼ਮਾਨਿਆਂ 'ਚ। ਐम्पायर ਸੀ, ਆਟੋਮੈਨ ਐम्पायर ਹੈ, ਬਾਅਦ ਬ੍ਰਿਟਿਸ਼ ਐम्पायर ਆਇਆ ਔਰ ਬਗਦਾਦ ਔਰ ਰੋਮਨ ਐम्पायर ਔਰ ਦੂਜੇ। ਸੋ ਜਿਹੜਾ ਅਸ਼ੋਕਾ ਦਾ ਐम्पायर ਸੀ ਔਰ ਉਸੇ ਅਸ਼ੋਕਾ ਨੇ ਫਿਰ ਬੁੱਧ ਧਰਮ ਦੇ ਕਿੰਨੇ ਹੀ ਜਿਨ੍ਹਾਂ ਨੂੰ ਜਿਹੜੇ ਬ੍ਰਿਟਿਸ਼ ਪੀਰੀਅਡ ਦੇ ਵਿੱਚ ਸਾਹਮਣੇ ਆਏ ਕਿ ਕਿਵੇਂ ਜਿਨ੍ਹਾਂ ਨੂੰ ਸਤੂਪੇ ਕਹਿੰਦੇ ਸੀ, ਜਿਨ੍ਹਾਂ ਦੇ ਉੱਤੇ ਬੁੱਧ ਦੀਆਂ ਸਿੱਖਿਆਵਾਂ ਸੀ, ਜਿਹਦੇ 'ਚ ਕਿਉਂਕਿ ਬੁੱਧ ਧਰਮ ਦਾ ਜਿਹੜਾ ਬੇਸਿਕ ਆਧਾਰ ਸੀ ਉਹ ਕੰਪੈਸ਼ਨ, ਦਇਆ, ਰਹਿਮ। ਔਰ ਇਹ ਗੱਲ ਬਿਲਕੁਲ ਠੀਕ ਹੈ ਜਦੋਂ ਅਸੀਂ ਧੌਲ ਧਰਮ ਦਇਆ ਕਾ ਪੂਤ, ਗੁਰੂ ਪਾਤਸ਼ਾਹ ਨੇ ਯਾਦ ਦਹਾਨੀ ਕਰਵਾਈ ਕਿ ਅਲਟੀਮੇਟਲੀ ਧਰਤੀ ਤਾਂ ਧਰਮ ਤੇ ਖੜੀ ਹੈ ਤੇ ਧਰਮ ਦਇਆ ਦਾ ਪੁੱਤਰ ਹੈ। ਜੇ ਕੰਪੈਸ਼ਨ ਨਹੀਂ ਹੈ, ਜੇ ਤੁਹਾਡੇ 'ਚ ਲੁੱਟ ਖਸੁੱਟ ਹੈ, ਤੁਹਾਡੇ 'ਚ ਜ਼ੁਲਮ ਦੀ ਗੱਲ ਹੈ, ਤੁਸੀਂ ਦੂਜੇ ਦੇ ਹੱਕ ਮਾਰਦੇ ਹੋ, ਤੁਸੀਂ ਵਾਇਲੈਂਸ ਕਰਦੇ ਹੋ, ਤੇ ਉਹ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਇਹ ਦੱਸ ਹੀ ਦਿੱਤਾ ਸੀ ਕਿ ਵੀ ਇਹ ਸਾਰੇ ਠੱਗੀਆਂ ਮਾਰਨ ਵਾਲੇ ਤੇ ਵਾਇਲੈਂਸ ਕਰਨ ਵਾਲੇ ਤੇ ਕੌਣ ਨੇ? ਮੱਥਾ ਟਿੱਕਾ ਤੇੜ ਧੋਤੀ ਕਾ ਖਾਈ ਹੱਥ ਛੁਰੀ ਜਗਤ ਕਸਾਈ, ਕਿ ਜਗਤ ਕਸਾਈ ਕੌਣ ਹੈ। ਔਰ ਇਸ ਸਾਰੇ ਚੋਂ ਹੀ ਜਦੋਂ ਅਸੀਂ ਦੇਖਦੇ ਹਾਂ ਕਿ ਬੁੱਧ ਦਾ ਥਾਟ ਜਿਹੜਾ ਅਫਗਾਨਿਸਤਾਨ ਤੋਂ ਜਦੋਂ ਤਾਲਿਬਾਨ ਨੇ ਡਿਸਟਰੋਏ ਕੀਤਾ ਸੀ, ਪਹਿਲੇ ਉਹਨਾਂ ਦੀ ਜਿਹੜੀ ਸਟਰਗਲ ਵੇਲੇ ਬੈਨੀਅਨ, ਜਿੱਥੇ ਬੁੱਧ ਦੇ ਵੱਡੀਆਂ ਮੂਰਤੀਆਂ ਔਰ ਬੜੇ ਉਹਨਾਂ ਦੇ, ਸੋ ਬੁੱਧ ਧਰਮ ਆਲਮੋਸਟ 1000 ਸਾਲ ਦੇ ਲਗਭਗ ਫਲਰਿਸ਼ ਹੋਇਆ ਸਾਰੇ ਪਾਸੇ। ਬ੍ਰਾਹਮਣਵਾਦ ਕਿਉਂਕਿ ਬੁੱਧ ਧਰਮ ਜ਼ਾਤ ਪਾਤ ਯਕੀਨ ਨਹੀਂ ਸੀ ਰੱਖਦਾ, ਕਾਸਟਲੈਸ ਸੁਸਾਇਟੀ ਦੀ ਗੱਲ ਸੀ, ਕੰਪੈਸ਼ਨ ਦੀ ਗੱਲ ਸੀ ਔਰ ਪ੍ਰੋਸਪੈਰਿਟੀ ਉਸ ਦੌਰ ਦੇ ਵਿੱਚ ਹੀ ਆਈ। ਫਿਰ ਬ੍ਰਾਹਮਣਵਾਦ ਦੇ ਆਈਡੀਓਲੋਜੀ ਵਾਲਿਆਂ ਨੇ ਕਿਵੇਂ ਬੁੱਧ ਨੂੰ ਡਿਸਟਰੋਏ ਕੀਤਾ, ਸ਼ਾਸਤਰ ਦੇ ਨਾਲ ਵਕਤ ਨਹੀਂ ਹੈ ਕਿ ਮੈਂ ਉਸ ਡਿਟੇਲ 'ਚ ਜਾਵਾਂ, ਪਰ ਮੈਂ ਕਿਉਂਕਿ ਸ਼ਸਤਰ ਦੇ ਕੰਟੈਕਸਟ 'ਚ ਗੱਲ ਕਰ ਰਿਹਾ ਕਿ ਉਹਨਾਂ ਨੇ, ਔਰ ਅੱਜ ਜਦੋਂ ਇਹ ਕਿਹਾ ਜਾਂਦਾ ਹੈ ਕਿ ਜੀ ਉਹ ਫਲਾਣੇ ਨੇ ਮਸੀਤ ਬਣਾਤੀ, ਮੰਦਰ ਢਾਹ ਕੇ, ਸਭ ਤੋਂ ਪਹਿਲਾਂ ਜੇ ਧਾਰਮਿਕ ਥਾਵਾਂ ਨੂੰ ਢਾਹ ਕੇ ਉਹਨਾਂ ਦੀ ਜਾਂ ਉਹਨਾਂ ਦੇ ਉੱਤੇ ਕਬਜ਼ਾ ਕਰਕੇ ਉੱਥੇ ਆਪਣੀਆਂ ਮੂਰਤੀਆਂ ਰੱਖਣ ਦਾ ਕੰਮ ਕੀਤਾ ਤਾਂ ਬ੍ਰਾਹਮਣਾਂ ਨੇ ਕੀਤਾ। ਉਹਨਾਂ ਨੇ ਬੁੱਧ ਦੀਆਂ ਮੂਰਤੀਆਂ ਚੁੱਕ ਕੇ ਸੁੱਟੀਆਂ ਪਾਣੀਆਂ ਦੇ ਵਿੱਚ, ਹਜ਼ਾਰਾਂ ਬੋਧੀਆਂ ਨੂੰ ਜਿਉਂਦੇ ਜਿਹੜਾ ਸਾੜਿਆ, ਜੋ ਨਵੰਬਰ 84 ਸਿੱਖਾਂ ਨਾਲ ਕੀਤਾ। ਔਰ ਇਸ ਸਾਰੇ ਦੇ ਚੱਲਦਿਆਂ ਉਹਨਾਂ ਨੇ ਜਿਹੜੇ ਅੱਜ ਜਿਹਨਾਂ ਨੂੰ ਪ੍ਰਾਚੀਨ ਮੰਦਰ ਕਿਹਾ ਜਾਂਦਾ, ਇੱਕ ਵੀ ਮੰਦਰ ਐਸਾ ਨਹੀਂ ਜਿਹੜਾ ਓਰੀਜਨਲ ਮੰਦਰ ਹੈ, ਬਹੁਤ ਸਾਰੀਆਂ ਮੋਨੈਸਟਰੀ, ਈਵਨ ਬਾਬਰੀ ਮਸਜਿਦ ਜਿਹਨੂੰ ਕਹਿੰਦੇ ਸੀ ਜਿਹਦੇ ਥੱਲੇ ਮੰਦਰ, ਉੱਥੋਂ ਬੁੱਧ ਦੀਆਂ ਨਿਕਲੀਆਂ। ਉਹ ਬੋਧੀਆਂ ਦਾ ਇੱਕ ਤੀਰਥ ਸੀ ਕਿਸੇ ਜ਼ਮਾਨੇ ਦੇ ਵਿੱਚ, ਜਾਂ ਉਹਨਾਂ ਦੀ ਕੋਈ ਮੁਕੱਦਸ ਥਾਂ ਸੀ। ਔਰ ਤੁਸੀਂ ਜਿੰਨੇ ਇਹਨਾਂ ਦੇ ਮੰਦਰ ਅੱਜ ਇਹਨਾਂ ਦੇ ਢਾਹ ਕੇ, ਉਹਨੇ ਕਿਸੇ ਨੇ ਕਿਹਾ ਵੀ ਹੋਰ ਥੱਲੇ ਡੂੰਘਾਈ 'ਚ ਕਰਕੇ ਦੇਖੋ ਤਾਂ ਉਹ ਸਾਰੇ ਬੁੱਧ ਵਾਲਿਆਂ ਦਾ। ਔਰ ਕਿਵੇਂ ਇਹਨਾਂ ਨੇ ਉਹਨਾਂ ਦਾ ਖਾਤਮਾ ਕੀਤਾ, ਉਹਨਾਂ ਦੀਆਂ ਧਾਰਮਿਕ ਔਰ ਬੋਧੀਆਂ ਦਾ। ਫਿਰ ਇਹਨੇ ਸ਼ੰਕਰਾ ਦੇ ਜ਼ਮਾਨੇ 'ਚ ਸ਼ਿਵ ਸੈਨਾ ਨਾਂ ਦੇ ਥੱਲੇ ਕਿਵੇਂ ਜਿਹੜੇ ਨੇ ਹਜ਼ਾਰਾਂ ਜਿਉਂਦੇ ਸਾੜੇ, ਜਾਂ ਦੂਜੇ ਇੱਕ ਵੱਖਰੀ ਕਹਾਣੀ ਹੈ। ਔਰ ਉਸ ਸਾਰੇ ਨੂੰ ਡਿਸਟਰੋਏ ਕਰਕੇ ਨਾਲ ਹੀ ਉਹਨਾਂ ਨੇ ਇਹ ਕਹਿਤਾ ਅਹਿੰਸਾ ਪਰਮੋ ਧਰਮ। ਹੁਣ ਅਹਿੰਸਾ ਪਰਮੋ ਧਰਮ ਬੁੱਧ ਧਰਮ ਦਾ ਹੀ ਪ੍ਰਿੰਸੀਪਲ ਸੀ ਕਿ ਅਹਿੰਸਾ, ਨਾਨ ਵਾਇਲੈਂਸ ਜਿਹੜੀ ਹੈ ਸਭ ਤੋਂ ਵੱਡੀ ਕਰੀਡ ਹੈ। ਹੁਣ ਇਹ ਸਾਰਾ ਪਾਰਟ ਮੈਂ ਇਸ ਲਈ ਇਸ ਬੈਕਗਰਾਊਂਡ ਨੂੰ ਲੈ ਕੀਤਾ ਹੈ ਕਿ ਜਿਹੜੀ ਅੱਜ ਕੱਲ੍ਹ ਖਬਰ ਮੁੱਖ ਤੌਰ ਦੇ ਉੱਤੇ ਚੱਲ ਰਹੀ ਹੈ, ਬੁੱਧ ਦੀ ਸਾਨੂੰ ਕਹਾਣੀ ਪਤਾ ਹੈ, ਉਸ ਦਾ ਬਚਪਨ ਕਿਵੇਂ, ਔਰ ਬੁੱਧ ਦਾ ਜਨਮ ਸਥਾਨ ਨੇਪਾਲ ਦੇ ਵਿੱਚ ਹੈ। ਉਸ ਦਾ ਸ਼ਾਕਿਆ ਮੁਨੀ, ਉਹਨੂੰ ਕਹਿੰਦੇ ਸੀ ਸ਼ਾਕਿਆ ਰਾਜਪੂਤ ਕਲੈਨ, ਪਿਓ ਉਹਦਾ ਬਾਦਸ਼ਾਹ। ਔਰ ਜਿਵੇਂ ਕਹਾਣੀ ਹੈ ਕਿ ਜੀ ਜਦੋਂ ਉਹ ਪੈਦਾ ਹੀ ਹੋਇਆ ਤੇ ਜਿਹੜੇ ਐਸਟ੍ਰੋਲੋਜਰ ਜਾਂ ਜਿਹੜੇ ਵੀ ਲੋਕ ਆਏ, ਉਹਨਾਂ ਨੇ ਕਿਹਾ ਕਿ ਵੀ ਜਾਂ ਤਾਂ ਇਹ ਬਹੁਤ ਵੱਡਾ ਬਾਦਸ਼ਾਹ ਬਣੇਗਾ
ਤੇ ਜਾਂ ਫਕੀਰ ਹੋਏਗਾ। ਔਰ ਉਹਦੇ ਪਿਓ ਨੇ ਕਿਹਾ ਵੀ ਫਕੀਰ ਤਾਂ ਬਣੇਗਾ ਜੇ ਦੁਨੀਆ ਦੇ ਦੁੱਖ ਨੂੰ ਮਹਿਸੂਸ ਕਰੇਗਾ, ਇਹਨੂੰ ਮੈਂ ਦੁੱਖ ਦੇ ਸਾਹਮਣੇ ਹੋਣ ਹੀ ਨਹੀਂ ਦੇਣਾ। ਉਹ ਬੜੀ ਲੰਬੀ ਚੌੜੀ ਕਹਾਣੀ ਹੈ ਕਿ ਉਹਨੂੰ ਉਹਨਾਂ ਨੇ ਮਹਿਲ 'ਚ ਰੱਖਿਆ, ਹਰ ਖੁਸ਼ੀ ਹਰ ਦੂਜਾ, ਪਰ ਉਹ ਕਦੇ ਇੱਕ ਅੱਧੀ ਵਾਰੀ ਜਦੋਂ ਉਹ ਆਪਣੇ ਸ਼ਹਿਰ ਦੀ ਯਾਤਰਾ 'ਤੇ ਨਿਕਲਦਾ ਤੇ ਉਹਦਾ ਰਥਵਾਨ ਜਿਹਦਾ ਨਾਂ ਚੰਨਾ ਸੀ, ਉਹ ਰੱਥ ਦੇ ਉੱਤੇ ਸਵਾਰ ਹੋ ਕੇ ਉਹ ਕੋਈ ਨਾ ਕੋਈ ਝਾਕੀ ਦੇਖ ਲੈਂਦਾ ਸੀ ਤੇ ਉੱਥੋਂ ਹੀ ਉਦਾਸ ਮੋੜ ਆਉਂਦਾ ਸੀ। ਔਰ ਉਹਦੇ 'ਚ ਝਾਂਕੀ 'ਚ ਉਹਨੇ ਜਿਹੜਾ ਕਿਸੇ ਬਿਮਾਰ ਨੂੰ ਦੇਖਿਆ, ਕਿਸੇ ਝੁਕੀ ਕਮਰ ਵਾਲੇ ਨੂੰ ਦੇਖਿਆ, ਉਹਨੂੰ ਲੱਗਾ ਅੱਛਾ ਬੰਦਾ ਬਿਮਾਰ ਵੀ ਹੁੰਦਾ, ਬੁਢਾਪੇ 'ਚ ਜਿਵੇਂ ਕਮਰ ਵੀ ਝੁਕ ਜਾਂਦੀ ਹੈ। ਫਿਰ ਉਹਨੇ ਕਿਸੇ ਫਕੀਰ ਨੂੰ ਉਸ ਕਰਾਊਡ 'ਚ ਖੜੇ ਨੂੰ ਦੇਖਿਆ ਜਿਹੜਾ ਬੜਾ ਖੁਸ਼ ਸੀ, ਸੰਨਿਆਸੀ ਨੂੰ। ਔਰ ਇਸ ਸਾਰੇ ਦੀ ਮੁਕਤੀ ਕਰ ਉਹਦਾ ਵਿਆਹ ਵੀ ਕਰ ਦਿੱਤਾ ਗਿਆ। ਔਰ ਉਸ ਦੀ ਜਿਹੜੀ ਹੈ ਅਹਿਲਿਆ ਸੀ ਬੀਬੀ ਦਾ ਨਾਂ ਜਾਂ ਕੀ ਸੀ, ਉਹਨੂੰ ਜਿਹੜਾ ਔਰ ਉਹਦਾ ਇੱਕ ਛੋਟਾ ਬੇਟਾ ਵੀ ਹੋਇਆ, ਰਾਹੁਲ ਸ਼ਾਇਦ ਉਹਦਾ ਨਾਂ ਸੀ। ਔਰ ਇੱਕ ਰਾਤ ਉਹ ਆਪਣੀ ਘਰ ਵਾਲੀ ਔਰ ਆਪਣੇ ਬੱਚੇ ਨੂੰ ਛੱਡ ਕੇ ਅੱਧੀ ਰਾਤ ਨੂੰ ਨਿਕਲ ਗਿਆ ਸੱਚ ਦੀ ਭਾਲ ਦੇ ਵਿੱਚ, ਭੁੱਖਾ ਪਿਆਸਾ ਕੀ ਉਹਨੇ ਜਫਰ ਜਾੜੇ। ਪਰ ਇਵੈਂਚੁਅਲੀ ਜਿਹੜੀ ਗੱਲ ਅੱਜ ਦੀ ਖਬਰ ਨਾਲ ਸੰਬੰਧਿਤ ਹੈ ਕਿ ਉਹ ਇੱਕ ਥਾਂ ਤੇ ਪਹੁੰਚਿਆ ਜਿਹਨੂੰ ਅੱਜ ਬੁੱਧ ਗਿਆ ਕਿਹਾ ਜਾਂਦਾ, ਉਹਦਾ ਪਹਿਲਾ ਨਾਂ ਤਾਂ ਕੋਈ ਹੋਰ ਹੈ ਪਿੰਡ ਦਾ। ਔਰ ਉੱਥੇ ਉਹ ਭੁੱਖਾ ਪਿਆਸਾ ਬੈਠਾ ਹੈ, ਬਿਲਕੁਲ ਉਹਦੇ 'ਚ ਨਤਾਣਾ ਹੋਇਆ ਦਰਖਤ ਦੇ ਥੱਲੇ। ਔਰ ਉਹ ਜਿਹੜੀ ਹੈ ਇੱਕ ਬੀਬੀ ਜਿਹੜੀ ਆਂਦੀ ਹੈ ਬੱਕਰੀਆਂ ਚਾਰਨ ਵਾਲੀ ਜਾਂ ਦੂਜੀ, ਉਹ ਉਹਦੇ ਜਿਹੜਾ ਉਸ ਦੇ ਮੂੰਹ 'ਚ ਬੱਕਰੀ ਦਾ ਦੁੱਧ ਪਾਉਂਦੀ ਹੈ ਜਾਂ ਕੀ ਹੈ ਤੇ ਉਹਨੂੰ ਹੋਸ਼ ਆਉਂਦੀ ਹੈ। ਔਰ ਉਸ ਬਾਰੇ ਉਹ ਇੱਕ ਬੋਰਡ ਮੈਂ ਇਸ ਲਈ ਕਿਹਾ ਵੀ ਸਾਡੇ ਲਈ ਉਹਨਾਂ ਦੇ ਜਿਹੜੇ ਸਾਹਿਤ ਹੈ ਉਹਦੇ 'ਚ ਵਟ ਬ੍ਰਿਕਸ਼, ਬੈਨੀਅਨ ਟਰੀ, ਉਹਦੀ ਬੋਟੈਨੀਕਲ ਨੇਮ ਵੀ ਹੈ ਵੀ ਕੀ ਸੀ ਜਿਹਦੇ ਥੱਲੇ ਉਹ ਬੈਠਾ। ਔਰ ਸੁਜਾਤਾ ਉਸ ਬੀਬੀ ਦਾ ਨਾਂ ਸੀ ਜਿਹਨੇ ਉਹਨੂੰ ਦੁੱਧ ਦਿੱਤਾ। ਔਰ ਇਹ ਹੈ ਕਿ ਉਹਨੂੰ ਗਿਆਨ ਹੋਇਆ ਜੋ ਵੀ ਉਸ ਦੇ ਅੰਦਰ। ਦੇਖੋ ਇਹ ਜਿਹੜੀ ਸੀਕਿੰਗ ਹੁੰਦੀ ਹੈ, ਜਿਹੜੀ ਜਗਿਆਸਾ ਹੁੰਦੀ ਹੈ, ਇਹ ਤਾਂ ਤੁਹਾਡੇ ਅੰਦਰ ਦੇ ਸਵਾਲ ਹੁੰਦੇ ਨੇ। ਕਈ ਵਾਰ ਅਸੀਂ ਵੀ ਜਦੋਂ ਜ਼ਿੰਦਗੀ 'ਚ ਵਿਚਰਦੇ ਹਾਂ, ਜਦੋਂ ਇਕਾਂਤ ਜਾਂ ਚੁੱਪ 'ਚ ਜਾਂਦੇ ਹਾਂ ਤੇ ਉਸ ਜਗਿਆਸਾ 'ਚੋਂ ਲੱਭਣਾ ਚਾਹੁੰਦੇ ਹਾਂ। ਉਹ ਭਾਵੇਂ ਸਾਡੀ ਨਿੱਜੀ ਜ਼ਿੰਦਗੀ ਨਾਲ ਸੰਬੰਧਿਤ ਸਵਾਲ ਹੋਣ, ਲੋਕਾਂ ਦੀਆਂ ਬੇਵਫਾਈਆਂ ਹੋਣ, ਜਾਂ ਸਾਡੇ ਘਰੇਲੂ ਮਸਲੇ ਹੋਣ, ਜਾਂ ਬਹੁਤ ਵਾਰ ਜਦ ਤੁਸੀਂ ਸੱਚ ਦੇ ਰਸਤੇ 'ਤੇ ਤੁਰਦੇ ਹੋ ਫਿਰ ਇਹ ਭੁੱਖ ਹੁੰਦੀ ਹੈ ਵੀ ਮੈਂ ਕੌਣ ਹੈ, ਕਿੱਥੋਂ ਆਇਆ, ਕਿੱਥੇ ਜਾਣਾ ਹੈ, ਜ਼ਿੰਦਗੀ ਦਾ ਮਕਸਦ ਕੀ ਹੈ। ਬਸ ਇਹ ਖਾ ਲਿਆ, ਸੌਂ ਲਿਆ, ਉੱਠ ਲਿਆ ਨਾ, ਬਸ ਆਹੀ ਜ਼ਿੰਦਗੀ ਹੈ। ਇਸੇ 'ਚੋਂ ਹੀ ਜਦੋਂ ਤੁਹਾਡੇ ਉਹ ਸਵਾਲ ਸਾਫ਼ ਹੁੰਦੇ ਨੇ ਉਹਨੂੰ ਅਸੀਂ ਗਿਆਨ ਕਹਿੰਦੇ ਹਾਂ ਜਾਂ ਐਨਲਾਈਟਨਮੈਂਟ ਕਹਿੰਦੇ ਹਾਂ। ਔਰ ਇਹੀ ਕਾਰਨ ਹੈ ਕਿ ਇਹ ਸਮਝਾਉਣ ਦੇ ਲਈ ਤੁਸੀਂ ਜਿਨ੍ਹਾਂ ਨੇ ਵੀ ਤਸਵੀਰਾਂ ਵੀ ਬਣਾਈਆਂ ਨੇ ਗੁਰੂ ਸਾਹਿਬਾਨ ਦੀਆਂ ਜਾਂ ਦੂਸਰੇ ਅਵਤਾਰਾਂ ਦੀਆਂ, ਉਹਨਾਂ ਦੇ ਚਿਹਰੇ ਦੇ ਦੁਆਲੇ ਇੱਕ ਹੈਲੋ ਹੁੰਦੀ ਹੈ ਜਿਹਨੂੰ ਚਮਕ ਕਹਿੰਦੇ ਨੇ, ਗਲੋ ਹੈ। ਇਹਦਾ ਮਤਲਬ ਹੁੰਦਾ ਵੀ ਉਹ ਹੈਲੋ ਇਹ ਦੱਸਦੀ ਹੈ ਵੀ ਉਹਨਾਂ ਨੂੰ ਇਸ ਪਾਰਟ ਦਾ ਗਿਆਨ ਹੋਇਆ। ਹੁਣ ਉਹ ਜਿਹੜਾ ਜਦੋਂ ਉਹ ਦਰਖਤ ਪਵਿੱਤਰ ਬਣ ਗਿਆ, ਫਿਰ ਬੁੱਧ ਨੇ ਪਹਿਲਾ ਮੈਸੇਜ ਬਨਾਰਸ ਦੇ ਤੋਂ 2-4 ਮੀਲ ਬਾਹਰ ਹੈ ਸ਼ਾਇਦ, ਸਾਰਨਾਥ ਦੀ ਥਾਂ, ਬਨਾਰਸ ਹਿੰਦੂਆਂ ਦੇ ਹੈੱਡਕੁਆਰਟਰ 'ਚ ਜਾ ਕੇ ਉਹਨੇ ਮੈਸੇਜ ਦਿੱਤਾ ਕਿ ਮੈਂ ਬ੍ਰਾਹਮਣ ਕੋ ਨਹੀਂ ਮਾਨਤਾ। ਜਿਹੜਾ ਬੁੱਧ ਦਾ ਪਹਿਲਾ ਮੈਸੇਜ ਹੈ ਸਾਰਨਾਥ। ਔਰ ਫਿਰ ਉਹਦਾ ਮੈਸੇਜ 4 ਚੁਫੇਰੇ ਫੈਲਦਾ ਹੈ। ਹੁਣ ਜਦੋਂ ਬੁੱਧ ਧਰਮ ਦਾ ਖਾਤਮਾ ਕੀਤਾ ਤੇ ਉਹਨਾਂ ਨੇ ਬ੍ਰਾਹਮਣਾਂ ਨੇ, ਈਵਨ ਅਸ਼ੋਕ ਨੇ, ਹੁਣ ਕਿਉਂਕਿ ਅਸ਼ੋਕ ਆਲਮੋਸਟ 400 ਸਾਲ ਪਹਿਲਾਂ ਜੀਸਸ ਤੋਂ ਹੋਏ ਔਰ ਬੁੱਧ ਤੋਂ ਇਮੀਡੀਏਟ ਬਾਅਦ, ਉਹਨਾਂ ਨੇ ਉਸ ਥਾਂ ਦੇ ਉੱਤੇ ਬਹੁਤ ਗਿਆ ਜਿਸ ਦਰਖਤ ਦੇ ਥੱਲੇ ਬੁੱਧ ਨੂੰ ਗਿਆਨ ਹੋਇਆ ਸੀ, ਜਾਂ ਸੁਜਾਤਾ ਨੇ ਉਸ ਨੂੰ ਦੁੱਧ ਪੀਣ ਨੂੰ ਦਿੱਤਾ ਸੀ ਔਰ ਉਹਦੀ ਜਾਨ 'ਚ ਜਾਨ ਆਈ ਸੀ ਔਰ ਮਨ ਦੇ ਸਵਾਲਾਂ ਦੇ ਜਵਾਬ ਮਿਲੇ ਸੀ। ਉੱਥੇ ਬਹੁਤ ਵੱਡਾ ਜਿਹੜਾ ਇੱਕ ਮੱਠ ਬਣਾਇਆ ਸੀ ਜਿਹਨੂੰ ਬੌਧ ਗਿਆ ਮੱਠ ਕਹਿੰਦੇ ਜੀ। ਪਰ ਸਮਾਂ ਪਾ ਕੇ ਜਦੋਂ ਬ੍ਰਾਹਮਣਾਂ ਨੇ ਫਿਰ ਬੁੱਧ ਨੂੰ ਦਾ ਸਾਰਾ ਕੁਛ ਹੀ ਡਿਸਟਰੋਏ ਕੀਤਾ, ਉਹਦੇ ਫਾਲੋਅਰਸ ਦੂਜੇ ਤੀਜੇ, ਉਹਨਾਂ ਨੇ ਉਸ ਦਰਖਤ ਨੂੰ ਵੀ ਅੱਗ ਲਾ ਕੇ ਸਾੜ ਦਿੱਤਾ ਸੀ ਤਾਂ ਕਿ ਕੋਈ ਨਾਮੋ ਨਿਸ਼ਾਨ ਨਾ ਰਹੇ। ਔਰ ਇਹ ਮੈਂ ਇਸ ਲਈ ਕਹਿ ਰਿਹਾ ਵੀ ਇਹਦੀ ਖਬਰ ਦੀ ਰੈਲੇਵੈਂਸ ਹੈ ਕਿ ਅੱਜ ਅਸੀਂ ਗਿਆਨ ਗੋਦੜੀ ਹਰਿਦੁਆਰ 'ਚ ਸਾਡਾ ਗੁਰਦੁਆਰਾ ਸਫਾਏ ਹਸਤੀ ਤੋਂ ਮਿਟਾ ਦਿੱਤਾ ਗਿਆ। ਮੰਗੂ ਮੱਠ ਜਗਨਨਾਥਪੁਰੀ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਜਾ ਕੇ ਇਹਨਾਂ ਨੂੰ ਦੱਸਿਆ ਸੀ ਵੀ ਅਸਲ ਆਰਤੀ ਕੀ ਹੈ। ਫਿਰ ਗੁਰਦੁਆਰਾ ਡੋਂਗਮੌਰ ਸਿੱਕਮ 'ਚ, ਮਟਨ ਕਸ਼ਮੀਰ 'ਚ। ਸੋ ਜਦੋਂ ਤੁਸੀਂ ਇਹ ਪੈਟਰਨ ਦੇਖੋਗੇ ਤੇ ਇਹ ਉਹੀ ਹੈ। ਔਰ ਜਿਵੇਂ ਅੱਜ ਅਸੀਂ ਦੇਖ ਰਹੇ ਹਾਂ ਵੀ ਸਾਡੇ ਮੁੱਖ ਗੁਰਦੁਆਰਾ ਸ਼੍ਰੋਮਣੀ ਕਮੇਟੀ ਜਾਂ ਦਰਬਾਰ ਸਾਹਿਬ ਜਾਂ ਗੁਰਦੁਆਰਿਆਂ ਦੇ ਪ੍ਰਬੰਧ ਆਲਰੇਡੀ 4 ਪ੍ਰਮੁੱਖ ਕਮੇਟੀਆਂ 'ਚ ਹਿੰਦੂ ਤੋਂ ਵੀ ਆ ਕੇ ਬੈਠ ਗਏ ਹੋਏ ਨੇ। ਉੱਥੇ ਹੁਣ ਉਹੀ ਹਿੰਦੂ ਪ੍ਰੈਕਟਿਸਿਸ ਪਹਿਲਾਂ ਹੀ ਜਿਹੜੀਆਂ ਪਟਨਾ ਸਾਹਿਬ, ਹਜ਼ੂਰ ਸਾਹਿਬ 'ਚ ਤਾਂ ਚੱਲਦੀਆਂ ਹੀ ਸੀ,
ਦੂਸਰਿਆਂ 'ਚ ਵੀ ਤੁਸੀਂ ਦੇਖੋਗੇ ਉਸ ਕਿਸਮ ਦੀਆਂ ਕਥਾ ਕਹਾਣੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ। ਕਈ ਵਾਰੀ ਉਹ ਜਿਹੜੇ ਸੋ ਕਾਲਡ ਕਥਾਵਾਚਕ ਬਿਠਾਏ ਹੁੰਦੇ ਨੇ, ਮੈਨੂੰ ਲੱਗਦਾ ਵੀ ਇਹ ਭਵਿਸ਼ਤ ਪੁਰਾਣ ਦੀ ਕਥਾ ਕਰ ਰਹੇ ਨੇ ਕਿ ਵਿਸ਼ਨੂੰ ਪੁਰਾਣ ਦੀ ਕਰ ਰਹੇ ਨੇ ਕਿ ਗਰੜ ਪੁਰਾਣ ਦੀ ਕਰ ਰਹੇ ਨੇ। ਉਹੀ ਕਹਾਣੀ ਹੈ ਔਰ ਇਹੀ ਪੈਟਰਨ, ਕਿਉਂਕਿ ਪੈਟਰਨ ਉਹੀ ਹੈ ਜਿਹੜੀ ਕਹਾਣੀ ਦਾ ਤੋਂ ਅਸੀਂ ਗੱਲ ਸ਼ੁਰੂ ਕੀਤੀ, ਉਹਨੂੰ ਸਾੜ ਦਿੱਤਾ। ਹੁਣ ਜਦੋਂ ਅਸ਼ੋਕ ਨੇ ਬੁੱਧ ਧਰਮ ਅਡਾਪਟ ਕੀਤਾ ਸੀ ਤੇ ਅਸ਼ੋਕ ਨੇ ਆਪਣੀ ਭੈਣ ਨੂੰ ਸ੍ਰੀਲੰਕਾ ਭੇਜਿਆ ਸੀ, ਜਿਹਦਾ ਪੁਰਾਣਾ ਨਾਂ ਸੰਗਲਾਦੀਪ ਹੈ ਔਰ ਅੱਜ ਉਹਨੂੰ ਸ੍ਰੀਲੰਕਾ ਕਹਿੰਦੇ ਨੇ, ਔਰ ਪਹਿਲਾਂ ਅੰਗਰੇਜ਼ਾਂ ਦੇ ਪੀਰੀਅਡ 'ਚ ਉਹਨੂੰ ਸਿਲੋਨ ਕਹਿੰਦੇ ਸੀ। ਔਰ ਉਹਨੇ ਜਿਸ ਦਰਖਤ ਦੇ ਥੱਲੇ ਉਹਨੂੰ ਗਿਆਨ ਹੋਇਆ ਸੀ ਬੁੱਧ ਨੂੰ, ਉਹਦੀ ਇੱਕ ਬ੍ਰਾਂਚ ਲਿਜਾ ਕੇ ਉਸ ਸੰਗਲਾਦੀਪ ਦੇ ਵਿੱਚ ਜਾਂ ਸਿਲੋਨ ਜਾਂ ਸ੍ਰੀਲੰਕਾ 'ਚ ਪਲਾਂਟ ਕੀਤੀ ਗਈ ਸੀ। ਬ੍ਰਾਹਮਣਾਂ ਨੇ ਤਾਂ ਡਿਸਟਰੋਏ ਕਰਤਾ ਸਭ ਕੁਝ। ਤੇ ਜਦੋਂ ਕਈ ਸਦੀਆਂ ਬਾਅਦ ਵਾਪਸ ਥੋੜ੍ਹੀ ਬਹੁਤ ਗੱਲ ਤੁਰੀ ਤੇ ਉਹਨਾਂ ਨੂੰ ਇਹ ਤਾਂ ਪਤਾ ਸੀ ਬਹੁਤੀਆਂ ਨੂੰ ਵੀ ਇਹ ਦਰਖਤ ਇੱਥੇ ਸੀ, ਬ੍ਰਾਹਮਣਾਂ ਨੇ ਇਹਨੂੰ ਸਾੜਤਾ ਸੀ। ਉਹ ਜਿਹੜਾ ਸਿਲੋਨ ਦੇ ਵਿੱਚ ਜਾ ਕੇ ਲਾਇਆ ਸੀ, ਉਹਦੀ ਬ੍ਰਾਂਚ ਉੱਥੋਂ ਲਿਆ ਕੇ ਫਿਰ ਜਿਹੜਾ ਅੱਜ ਦਾ ਵਟ ਵ੍ਰਿਕਸ਼ ਹੈ ਇਸ ਨੂੰ ਉਹਨਾਂ ਨੇ ਸਥਾਪਿਤ ਕੀਤਾ। ਲੇਕਿਨ ਵਕਤ ਪਾ ਕੇ ਅਗੇਨ ਬ੍ਰਾਹਮਣਾਂ ਨੇ ਉਸ ਦੇ ਉੱਤੇ ਜਿਹੜਾ ਉਹ ਆਪਣਾ ਉਹਨੂੰ ਬਣਾ ਮੰਦਰ ਤੇ ਮੱਠ ਇਕੱਠਾ ਕਰਤਾ ਕਿ ਜੀ ਬੁੱਧ ਵੀ ਵਿਸ਼ਨੂੰ ਦਾ ਉਹਨੂੰ ਅਵਤਾਰ ਵੀ ਡਿਕਲੇਅਰ ਕਰਤਾ ਸੀ ਇਨ ਦਾ ਮੀਨ ਟਾਈਮ। ਸੋ ਮੁੱਕਦੀ ਗੱਲ, ਇਹ ਕੇਸ ਚੱਲਦਾ ਉਹ ਸਾਰਾ ਬ੍ਰਾਹਮਣਾਂ ਨੇ ਆਪਣਾ ਕਬਜ਼ਾ ਕਾਇਮ ਰੱਖਿਆ। 1922 ਦੇ ਵਿੱਚ ਜਦੋਂ ਕਾਂਗਰਸ ਦਾ ਇੱਕ ਸੈਸ਼ਨ ਹੋਇਆ, ਉਸ ਦੇ ਵਿੱਚ ਵੀ ਇਹ ਉੱਠਿਆ ਕਿ ਵੀ ਬੋਧੀਆਂ ਨੇ ਕਿਹਾ ਵੀ ਸਾਡਾ ਇਹ ਸਭ ਤੋਂ ਪਾਇਸ ਥਾਂ ਹੈ, ਇਹ ਸਾਡੇ ਹਵਾਲੇ ਕਰੋ। ਫਿਰ ਕਾਂਗਰਸ ਵਿੱਚ ਮੁੱਕਦੀ ਗੱਲ ਕਿ 1900 ਜਦੋਂ ਸੋ ਕਾਲਡ ਮੁਲਕ ਆਜ਼ਾਦ ਹੁੰਦਾ ਹੈ, 1948 ਦੇ ਵਿੱਚ ਇਹ ਇੱਕ ਕਾਨੂੰਨ ਬਣਾਉਂਦੇ ਨੇ ਜਿਸ ਦੇ ਵਿੱਚ ਇਹ ਕਹਿੰਦੇ ਨੇ ਕਿ ਜੀ ਇਸ ਤਰ੍ਹਾਂ ਅਸੀਂ ਕਰਦੇ ਹਾਂ ਕਿ 4 ਬ੍ਰਾਹਮਣ ਇਹਦਾ ਪ੍ਰਬੰਧ ਕਰਨਗੇ, 4 ਬੋਧੀ ਭਿਕਸ਼ੂ ਹੋਣ ਤੇ ਇਸ ਕਮੇਟੀ ਜਿਹੜੀ ਹੈ ਇਹਦੀ ਪ੍ਰਬੰਧਕੀ ਉਹਦਾ ਪ੍ਰੀਜ਼ਾਈਡ ਉਹਨੂੰ ਕਲੈਕਟਰ ਕਰੇਗਾ ਜਿਹੜਾ ਹਿੰਦੂ ਹੋਏਗਾ। ਸੋ ਜ਼ਾਹਰਾ ਤੌਰ ਦੇ ਉੱਤੇ ਉਹਨਾਂ ਨੇ, ਹਾਲਾਂਕਿ ਇਹ ਜਿਹੜਾ ਬੌਧ ਗਿਆ ਦਾ ਸਾਈਟ ਹੈ ਇਹਨੂੰ ਜਿਹੜਾ ਹੈ ਉਹ ਆਲਰੇਡੀ ਉਹਨਾਂ ਨੇ ਹੈਰੀਟੇਜ ਸਾਈਟ 2002 ਦੇ ਵਿੱਚ ਯੂਨਾਈਟਿਡ ਨੇਸ਼ਨਸ ਦੀ ਬਾਡੀ ਨੇ, ਯੂਨੈਸਕੋ ਨੇ ਹੈਰੀਟੇਜ ਸਾਈਟ ਦਿੱਤਾ ਦਾ ਦਰਜਾ ਦਿੱਤਾ ਹੋਇਆ। ਔਰ 63 ਉੱਥੇ ਮੋਨੈਸਟਰੀਜ਼ ਨੇ ਜਿਹੜੀਆਂ ਅੱਡ-ਅੱਡ ਮੁਲਕਾਂ ਦੇ, ਕਿਉਂਕਿ ਵੱਡੀ ਗਿਣਤੀ 'ਚ ਜਾਪਾਨ ਤੋਂ, ਚੀਨ ਤੋਂ, ਥਾਈਲੈਂਡ, ਇੰਡੋ ਚਾਈਨਾ ਸਾਰੇ ਵਿਜ਼ਿਟ ਕਰਦੇ ਨੇ। ਉਹਨਾਂ ਨੇ ਆਪਣੀਆਂ ਅੱਡ-ਅੱਡ ਮੋਨੈਸਟਰੀਜ਼ ਬਣਾਈਆਂ ਹੋਈਆਂ, ਪਰ ਅੰਦਰ ਬ੍ਰਾਹਮਣ ਬੈਠੇ ਹੋਏ ਨੇ, ਉਹ ਆਪਣਾ ਪੂਰਾ ਪਿੰਡਦਾਨ ਤੋਂ ਲੈ ਕੇ ਦੂਜਾ ਕਰਦੇ ਨੇ, ਕੰਟਰੋਲ ਆਲਮੋਸਟ ਉਹਨਾਂ ਕੋਲ ਹੈ। ਸੋ ਇੱਕ ਐਜੀਟੇਸ਼ਨ 92-93 ਵਿੱਚ ਵੀ ਸ਼ੁਰੂ ਹੋਈ ਸੀ। ਹੁਣ 12 ਫਰਵਰੀ ਤੋਂ ਜਿਹੜੀ ਹੈ ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ 'ਚ ਬੋਧੀ ਭਿਕਸ਼ੂ ਬੈਠੇ ਨੇ, ਉੱਥੋਂ ਉਹਨਾਂ ਨੂੰ ਉਠਾ ਕੇ ਦੂਰ ਭੇਜ ਦਿੱਤਾ ਹੈ ਕਿ ਭਾਈ ਇਹ ਸਾਡਾ ਧਾਰਮਿਕ ਥਾਂ ਹੈ, ਇਹ ਸਾਡੇ ਲਈ ਸਭ ਤੋਂ ਮੁਕੱਦਸ ਥਾਂ ਹੈ, ਇਹਦਾ ਕੰਟਰੋਲ ਸਾਡੇ ਹਵਾਲੇ ਕਰੋ। ਔਰ ਕਿਹਨੇ ਕਰਨਾ ਹੈ? ਲੇਕਿਨ ਮੈਂ ਇਹ ਦੱਸਣਾ ਚਾਹੁੰਦਾ ਹਾਂ ਵੀ ਇਹ ਜਦੋਂ ਜਿਨ੍ਹਾਂ ਦੇ ਨਾਲ ਸਾਡੀ ਟੱਕਰ ਹੈ ਔਰ ਇਹ ਜਿਹਨੂੰ ਇਹ ਸਮਝ ਆ ਜਾਏਗੀ ਕਿ ਭਾਈ ਬੁੱਧ ਧਰਮ ਦਾ ਕਿਵੇਂ ਖਾਤਮਾ ਕੀਤਾ ਔਰ ਕਿਵੇਂ ਜਿਹੜਾ ਬਚ ਗਿਆ ਇੰਡੀਆ ਵਾਲਾ ਬੁੱਧ ਧਰਮ, ਉਹ ਤੁਹਾਨੂੰ ਬੋਧੀ ਕੋਈ ਨਜ਼ਰ ਅਦਰ ਦੈਨ ਕਿ ਡਾਕਟਰ BR ਅੰਬੇਦਕਰ ਨੇ ਜਦੋਂ ਬੁੱਧ ਧਰਮ ਧਾਰਨ ਕੀਤਾ, ਜਾਂ ਮਹਾਰਾਸ਼ਟਰ ਦੇ ਜਾਂ ਦੂਜੇ ਥੋੜ੍ਹੇ ਐਗਰੈਸਿਵ ਬੁੱਧਿਸਟ ਜਿਹੜੇ ਨੇ ਉਹ ਬ੍ਰਾਹਮਣਵਾਦ ਨੂੰ ਚੈਲੰਜ ਕਰਦੇ ਨੇ। ਜਿਹੜੇ ਬਾਈ ਐਂਡ ਲਾਰਜ ਟ੍ਰੈਡੀਸ਼ਨਲ ਨੇ ਉਹ ਤਾਂ ਆਲਰੇਡੀ ਜਿਵੇਂ ਬਾਕੀ ਬਹੁਤ ਸਾਰੇ ਫਿਰਕੇ ਇਹਨਾਂ ਦਾ ਹੀ ਹਿੱਸਾ ਬਣ ਗਏ, ਉਹਨਾਂ ਦਾ ਹੀ ਹਿੱਸਾ ਬਣੇ ਹੋਏ ਨੇ। ਸੋ ਇਹ ਮੈਂ ਸਮਝਦਾ ਵੀ ਅਸੀਂ ਹਮਦਰਦੀ ਦਾ ਇਜ਼ਹਾਰ ਕਰ ਸਕਦੇ ਹਾਂ ਜੇ ਸਾਡੀ ਕੋਈ ਅਲਾਈਵ ਲੀਡਰਸ਼ਿਪ ਜਿਉਂਦੀ ਜਾਗਦੀ ਪੰਜਾਬ 'ਚ ਹੁੰਦੀ, ਜਿਨ੍ਹਾਂ ਨੂੰ ਕੋਈ ਇਸ ਗੱਲ ਦਾ ਅਹਿਸਾਸ ਹੁੰਦਾ ਵੀ ਕਨੈਕਸ਼ਨ ਬਣਾਉਣੇ ਨੇ ਓਵਰਆਲ ਲੈਵਲ 'ਤੇ, ਤੁਸੀਂ ਬਾਕੀਆਂ ਨੂੰ ਨਾਲ ਲੈਣਾ। ਅਤੇ ਸਿੱਖਾਂ ਦਾ ਇੱਕ ਜਥਾ ਵੀ ਜਾ ਕੇ ਉਹਨਾਂ ਦੇ ਨਾਲ ਬੈਠਾ ਹੁੰਦਾ ਕਿ ਵੀ ਇਹ ਹਵਾਲੇ ਕਰੋ, ਕਿਉਂਕਿ ਜਦੋਂ ਤੱਕ ਅਸੀਂ ਇਹ ਸਾਰਿਆਂ ਨੂੰ, ਹੁਣ ਇਹੀ ਟ੍ਰੈਂਡ ਜਿਹੜਾ ਉਹਨਾਂ ਦਾ ਦੂਸਰੇ ਪਾਸੇ ਚੱਲ ਰਿਹਾ, ਹਿੰਦੂਤਵਾ ਦੇ ਥੱਲੇ ਉਹਨਾਂ ਦਾ ਹਿੰਦੂਤਵਾ ਦਾ ਰੱਥ ਬਾਕੀਆਂ ਨੂੰ ਦਰੜ ਰਿਹਾ। ਸੋ ਮੈਂ ਇਸ ਖਬਰ ਨੂੰ ਇਸ ਐਂਗਲ ਤੋਂ ਇੰਪੋਰਟੈਂਟ ਸਮਝਿਆ ਕਿ ਇਸ ਦੇ ਹਵਾਲੇ ਨਾਲ ਮੈਂ ਇਹ ਕਹਾਣੀ ਬਿਆਨ ਕਰ ਸਕਿਆ ਕਿ ਜਿਵੇਂ ਬੁੱਧ ਧਰਮ ਦਾ ਖਾਤਮਾ ਸ਼ਾਸਤਰ ਅਤੇ ਸ਼ਸਤਰ ਦੇ ਇਸਤੇਮਾਲ ਨਾਲ ਕੀਤਾ। ਫਰਕ ਇੰਨਾ ਜਿਹੜੀ ਬੁੱਧਿਸਟ ਸਕਾਲਰ ਤਾਂ ਆਪਣੀ ਥਾਂ 'ਤੇ ਕੰਪੈਸ਼ਨ ਦੀ ਗੱਲ ਕਰਦੇ ਰਹੇ, ਫਰਕ ਇੰਨਾ ਹੈ ਕਿ ਜਿੱਥੇ ਅਸ਼ੋਕ ਨੇ ਆਪਣੀ ਤਲਵਾਰ ਰੱਖੀ ਸੀ ਥੱਲੇ, ਅਹਿੰਸਾ ਪਰਮੋ ਧਰਮਾ ਕਹਿ ਕੇ, ਪਾਟਲੀ ਪੁੱਤਰ ਦੀ ਧਰਤੀ 'ਤੇ, ਪਟਨੇ ਦੀ ਧਰਤੀ 'ਤੇ, ਉੱਥੇ ਹੀ ਸ਼ਮਸ਼ੀਰੇ ਬਹਾਦਰ ਗੁਰੂ ਗੋਬਿੰਦ ਸਿੰਘ ਸਾਹਿਬ ਪ੍ਰਕਾਸ਼ਮਾਨ ਹੋਏ ਔਰ ਉਹ ਤਲਵਾਰ ਚੁੱਕੀ
ਔਰ ਖਾਲਸੇ ਦੇ ਮਿਆਨ ਦੇ ਵਿੱਚ ਗਾਤਰੇ ਵੀ ਪਾਈ। ਔਰ ਇਹੀ ਤਲਵਾਰ ਹੈ ਜਿਹਨੇ ਸਾਨੂੰ ਜਿਹੜਾ ਹੈ ਉਹ ਅਜੇ ਤੱਕ ਇਹ ਸਾਨੂੰ ਨਿਗਲ ਨਹੀਂ ਸਕੇ ਹੈ। ਲੇਕਿਨ ਹੁਣ ਅੱਡ-ਅੱਡ ਤਰੀਕਿਆਂ ਦੇ ਨਾਲ ਉਹਨਾਂ ਨੇ ਕਿਸ ਕਿਸਮ ਦੇ ਜਾਲੀ, ਉਸ ਕਿਸਮ ਦੇ ਕਿਰਪਾਨਧਾਰੀ ਵੀ, ਕੁੰਭ ਨਹਾਉਣ ਵਾਲੇ ਵੀ ਸਾਰੇ ਖੜੇ ਕਰ ਦਿੱਤੇ ਨੇ। ਜੀ। ਸੋ ਇਹ ਫੂਡ ਫॉर ਥਾਟ ਹੈ ਸਾਡੇ ਬਹੁਤ ਸਾਰੇ ਵਿਊਅਰਸ ਦੇ ਲਈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।